ਸੋਮਵਾਰ ਦੀ ਗੱਲ ਜਿਹੜੀ ਹੈਗੀ ਹੈ ਕਿ ਲੈਫਟੀਨੈਂਟ ਜਨਰਲ ਸਮਰ ਇਵਾਨ ਡਿਕੋਨਹਾ ਅਤੇ ਨਾਲ ਹੀ ਜਿਹੜੇ ਸ਼ਸ਼ਾਦਰੀ ਸਾਹਿਬ ਸੀ ਉਹਨਾਂ ਦਾ ਇੱਕ ਬਿਆਨ ਆਉਂਦਾ ਕਿ ਜਦੋਂ ਉਹਨਾਂ ਨੇ ਉਹ ਕਹਿੰਦੇ ਵੀ ਸਾਨੂੰ ਇੱਦਾਂ ਦੀ ਜਾਣਕਾਰੀ ਸੀ ਕਿ ਪਾਕਿਸਤਾਨ ਹਮਲਾ ਕਰ ਸਕਦਾ ਹਰਿਮੰਦਰ ਸਾਹਿਬ ਦੇ ਉੱਤੇ, ਅਤੇ ਉਸ ਤੋਂ ਬਾਅਦ ਜਿਹੜਾ ਅਸੀਂ ਐਂਟੀ ਡਰੋਨ ਗਨਸ ਉਹਦੇ ਉੱਤੇ ਜਿਹੜੀਆਂ ਲਾ ਦਿੱਤੀਆਂ ਗਈਆਂ। ਇਹਨਾਂ ਨੇ ਕਾਫੀ ਦੱਸਿਆ ਮਿਜ਼ਾਈਲ ਏਅਰ ਡਿਫੈਂਸ ਸਿਸਟਮ ਉਹ ਕਹਿੰਦੇ ਅਸੀਂ ਉਹ ਵੀ ਐਕਟਿਵ ਕੀਤਾ, ਆਕਾਸ਼ ਮਿਜ਼ਾਈਲ ਬੈਟਰੀਜ਼ ਅਤੇ L-70 ਏਅਰ ਡਿਫੈਂਸ ਗਨਸ। ਪਰ SGPC ਨੇ ਕਿਹਾ ਵੀ ਸਾਨੂੰ ਇੱਦਾਂ ਦੀ ਕੋਈ ਜਾਣਕਾਰੀ ਨਹੀਂ ਹੈਗੀ, ਚਾਹੇ ਆਪਾਂ ਹੈੱਡ ਗ੍ਰੰਥੀ ਸਾਹਿਬ ਦੀ ਗੱਲ ਕਰ ਲਈਏ, ਜਥੇਦਾਰ ਸਾਹਿਬ ਦੀ ਗੱਲ ਕਰ ਲਈਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਸੀ ਜਿਨ੍ਹਾਂ ਨੇ ਟਿੱਪਣੀ ਕੀਤੀ ਸੀ ਕਿ ਨਹੀਂ ਅਸੀਂ ਤਾਂ ਵੀ ਇਨਕਾਰ ਕਰ ਰਹੇ, ਇੱਦਾਂ ਦੀ ਕੋਈ ਕਾਰਵਾਈ ਹੈ ਨਹੀਂ ਸੀ, ਪਤਾ ਨਹੀਂ ਫੌਜ ਕਿਸ ਤਰ੍ਹਾਂ ਕਹਿ ਰਹੀ ਆ। ਪਰ ਇਹ ਨਹੀਂ ਕਿ ਉਹਨਾਂ ਨੇ ਇਹ ਕਿਹਾ ਵੀ ਫੌਜ ਝੂਠ ਬੋਲ ਰਹੀ ਆ। ਉਹ ਕਹਿੰਦੇ ਫੌਜ ਵੀ ਆਪਣੀ ਜਗ੍ਹਾ ਸਹੀ ਹੋ ਸਕਦੀ ਹੈ, ਪਰ ਅਸੀਂ ਮੰਨਦੇ ਨਹੀਂ ਕਿ ਇੱਦਾਂ ਦੀ ਕਾਰਵਾਈ ਹੋ ਸਕਦੀ ਆ ਕਦੀ। ਇਸ ਹਿਸਾਬ ਨਾਲ ਲਿਆ ਕਿ ਜਦੋਂ ਉਹ ਫਿਰ ਵੀਡੀਓ ਕਰਨਲ ਦੀ ਸਾਹਮਣੇ ਆਉਂਦੀ ਹੈ ਨਾ ਕਿ ਆਹ ਦੇਖੋ ਕੁਛ ਇਸ ਤਰ੍ਹਾਂ ਦੀਆਂ ਕਾਰਵਾਈਆਂ, ਆਹ ਜਿਹੜੀਆਂ 2 ਵੱਡੀਆਂ ਮਿਜ਼ਾਈਲਾਂ ਉਹਦੇ ਟੋਟੇ ਪਏ ਨੇ, ਅਸੀਂ ਇਹਨਾਂ ਨੂੰ ਹਵਾ ਦੇ ਵਿੱਚ ਖਤਮ ਕੀਤਾ ਆ। ਹੁਣ ਉਹਨਾਂ ਨੇ ਯੂ ਟਰਨ ਲਿਆ ਕੇ ਕਹਿੰਦੇ ਕਿ ਜੇ ਇਸ ਤਰ੍ਹਾਂ ਦਾ ਹੈ ਤਾਂ ਅਸੀਂ ਸ਼ਾਬਾਸ਼ ਦਿੰਦੇ ਹਾਂ ਭਾਰਤੀ ਫੌਜ ਨੂੰ। ਇਹਨਾਂ ਦੇ ਧਰੁਵ ਰਾਠੀ ਦੀ ਇੱਕ ਵੀਡੀਓ ਆਉਂਦੀ ਆ ਯੂਟਿਊਬਰ ਨੇ ਜੀ, ਅਤੇ ਬੜੇ ਕਹਿ ਲਓ ਕਿ ਭਾਰਤ ਦੇ ਵਿੱਚ ਉਹ ਮਕਬੂਲ ਨੇ, ਭਾਵੇਂ ਮਨਸ਼ਾ ਸਹੀ ਆ ਉਹਨਾਂ ਦੀ। ਉਹ ਚਾਹੁੰਦੇ ਸੀ ਜੋ ਲੱਗਦਾ ਹੀ ਆ, ਉਹ ਤਾਂ ਇਹ ਚਾਹੁੰਦੇ ਸੀ ਵੀ ਇਤਿਹਾਸ ਨੂੰ ਅੱਗੇ ਸਾਡੇ ਬੱਚਿਆਂ तक पहुँचाया जाए। काफ़ी सालों से मेरा मन था कि इंडियन हिस्ट्री की जो कहानियाँ हैं उन्हें एक्चुअली में यूट्यूब वीडियोस के थ्रू, एनिमेशन के थ्रू एक मूवी की तरह दिखाया जाए। ਪਰ ਨਾਲ ਦੀ ਨਾਲ ਇਹ ਆ ਵੀ ਉਹ ਜਿਹੜੀਆਂ ਸਾਡੀਆਂ ਇੱਕ ਮਰਿਆਦਾਵਾਂ ਬਣੀਆਂ ਹੋਈਆਂ ਆ ਉਹਨਾਂ ਦੀ ਕਿਤੇ ਉਲੰਘਣਾ ਕਰ ਗਏ ਆ। ਧਰੋਵੇ ਸ਼ਖਸ ਆ, ਯੂਟਿਊਬਰ ਆ, ਕੋਈ ਨਵਾਂ ਨਹੀਂ ਹੈਗਾ, ਪੁਰਾਣਾ ਆ, ਮਿਲੀਅਨਸ ਆਫ ਜਿਹੜੇ ਵਿਊਵਰਸ ਆ। ਬਹੁਤਿਆਂ ਨੇ ਇਹ ਵੀਡੀਓ ਦੇਖ ਲਈ ਕੁਝ ਘੰਟਿਆਂ ਦੇ ਵਿੱਚ, ਪਰ ਬਹੁਤੇ ਹੁਣ ਲੱਭਦੇ ਫਿਰਦੇ ਆ, ਹੁਣ ਉਹ ਲੱਭਣੀ ਨਹੀਂ ਹੈਗੀ, ਨਾ ਹੀ ਕਿਸੇ ਨੇ ਮੈਨੂੰ ਲੱਗਦਾ ਸੇਵ ਕੀਤੀ ਹੈ। ਪਰ ਮੈਨੂੰ ਦੇਖਣ ਦਾ ਮੌਕਾ ਮਿਲਿਆ, ਛੋਟੀ ਜਿਹੀ ਵੀਡੀਓ, ਲੇਕਿਨ ਉਹਦੇ 'ਚ ਗਲਤੀਆਂ ਹੈਗੀਆਂ ਸੀਗੀਆਂ। ਹੋ ਸਕਦਾ ਕਿ ਉਹਨਾਂ ਨੇ ਉਹਦਾ ਪਹਿਲਾਂ ਚਿੱਤਰਨ ਸਹੀ ਨਹੀਂ ਕੀਤਾ ਹੈਗਾ, ਜਾਂ ਗਿਣਤੀਆਂ ਮਿਣਤੀਆਂ ਸਹੀ ਨਹੀਂ ਕੀਤੀਆਂ, ਜਾਂ ਡੇਟਾ ਨਹੀਂ ਨੋਟ ਕੀਤੀਆਂ। ਲੇਕਿਨ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਦੁਨੀਆ ਡਿਜੀਟਲ ਹੋ ਗਈ ਹੈ, ਡਿਜੀਟਲ ਦੀ ਵੀ ਡਿਜੀਟਲ ਹੋਣ ਜਾ ਰਹੀ ਹੈ AI ਦੇ ਵਿੱਚ, ਲੇਕਿਨ ਜਿਹੜੀ ਸਾਡੀ ਸਿੱਖ ਕੌਮ ਆ ਅਸੀਂ ਹਜੇ ਉਹ ਨਾ ਖੜੋਤ ਦੇ ਵਿੱਚ ਹੀ ਫਸੇ। ਸਾਡੇ ਕਰਨ ਨੂੰ ਕੀ ਆ, ਐਡਾ ਕੋਈ ਇਹ ਮਸਲਾ ਹੈ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਇੰਨਾ ਕਰੇ ਕਿ ਇੱਕ ਵਾਰ ਜਨਤਕ ਤੌਰ ਦੇ ਉੱਪਰ ਰਿਟਨ ਦੇ ਵਿੱਚ, ਇੱਕ ਤਾਂ ਪਹਿਲਾਂ ਆਪਣੇ ਸੂਬੇ ਦੇ ਵਿੱਚ, ਵਧੀਆ ਗੱਲ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਕਰਨ, ਆਪਣੀ PC ਕਰਨ, ਉਹਦੇ ਵਿੱਚ ਇੱਕ ਦਿਸ਼ਾ ਨਿਰਦੇਸ਼ ਪ੍ਰਿੰਟ ਆਊਟ ਦੇ ਕੱਢਣ ਹੈਗੇ ਆ। ਹੁਣ YouTube ਦਾ ਕਨਸੈਪਟ ਚੱਲਦਾ ਪਿਆ, ਉਹ ਅੰਦਰ ਵਿਊਜ਼ ਚਾਹੀਦੇ ਹੁੰਦੇ ਆ, ਉਹ ਆਪਣੀ ਸਮਝ ਦੇ ਨਾਲ ਬੁਲਾ ਲੈਂਦੇ ਆ, उन्होंने पता ही नहीं है कि सही दिशा निर्देश किया। बहुत मेहनत लगी है इस एनिमेशन को करने में, और आप में से बहुत से लोग सपोर्टिव भी रहे, बहुत से लोगों को। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦਲਜੀਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ। ਦੋਸਤੋ, ਇੱਕ ਵਾਰੀ ਫਿਰ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਇੰਡੋਸ ਪ੍ਰਾਈਮ। ਇਸ ਵਿੱਚ ਅਸੀਂ ਖਬਰਾਂ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਪਿਛਲੇ ਦਿਨਾਂ ਦੇ ਵਿੱਚ ਭਾਰਤ ਜਾਂ ਗਲੋਬਲੀ ਪੱਧਰ ਦੇ ਉੱਤੇ ਕੀ ਕੁਝ ਹੋਇਆ। ਸਭ ਤੋਂ ਪਹਿਲਾਂ ਗੱਲ ਜਦੋਂ ਆਪਾਂ ਕਰਾਂਗੇ ਆਪਣੇ ਲਾਗਲੇ ਮੁਲਕਾਂ ਦੀ, ਖਾਸ ਤੌਰ 'ਤੇ ਭਾਰਤ ਅਤੇ ਬੰਗਲਾਦੇਸ਼ ਦੀ, ਕਿਉਂਕਿ ਕੁਝ ਦਿਨ ਪਹਿਲਾਂ ਬੰਗਲਾਦੇਸ਼ ਨੇ ਪਾਬੰਦੀਆਂ ਲਾਈਆਂ ਸੀ। ਉਸ ਤੋਂ ਬਾਅਦ ਭਾਰਤ ਨੇ ਹੁਣ ਜਿਹੜੇ ਜ਼ਮੀਨੀ ਰਸਤੇ ਆ ਆਜ਼ਾਦ ਕਰਨ ਦੇ ਲਈ ਉਹ ਬੰਦ ਕਰ ਦਿੱਤੇ ਆ ਬੰਗਲਾਦੇਸ਼ ਦੇ ਵੱਲੋਂ, ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਬੰਗਲਾਦੇਸ਼ ਨੂੰ ਕੋਈ 42% ਦੇ ਕਰੀਬ ਘਾਟਾ ਪੈਣ ਦੇ ਅਸਾਰ ਉਹਦੇ ਹੈਗੇ ਆ, ਜਿਹੜਾ ਕਿ ਉਹ ਨਿਰਯਾਤ ਕਰਦਾ ਸੀ ਭਾਰਤ ਨੂੰ। ਅਤੇ ਇਹਦੇ ਜਿਹੜੇ ਸਿੱਟੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਕਿਉਂਕਿ ਜਦੋਂ ਦੀ ਸਰਕਾਰ ਬਦਲੀ ਹੈ, ਕੱਟੜਪੰਥੀ ਸਰਕਾਰ ਆਈ ਆ, ਉਦੋਂ ਤੋਂ ਜਿਹੜੇ ਰਿਸ਼ਤੇ ਆ ਉਹ ਲਗਾਤਾਰ ਇੱਕ ਕਹਿ ਲਓ ਕਿ ਲੀਹ ਤੋਂ ਉਤਰਦੇ ਜਾ ਰਹੇ ਆ। ਬਹੁਤ ਵਧੀਆ ਸੰਬੰਧ ਰਹੇ ਆ ਭਾਰਤ ਅਤੇ ਬੰਗਲਾਦੇਸ਼ ਦੇ। ਪਰ ਦੂਜੇ ਪਾਸੇ ਜੇ ਦੂਸਰੇ ਗੁਆਂਢੀ ਦੀ ਆਪਾਂ ਗੱਲ ਕਰੀਏ, ਪਾਕਿਸਤਾਨ ਵਾਲੇ ਪਾਸੇ ਦੀ, ਪਾਕਿਸਤਾਨ ਅਤੇ ਭਾਰਤ ਦੇ ਦਰਮਿਆਨ ਆਪਰੇਸ਼ਨ ਸੰਦੂਰ ਦੇ ਅਧੀਨ ਇਹ ਕਿਹਾ ਜਾ ਰਿਹਾ ਕਿ ਭਾਰਤ ਨੇ ਬਦਲਾ ਲਿਆ ਜਿਹੜਾ ਪਹਿਲਗਾਮ ਦੇ ਵਿੱਚ ਸੈਲਾਨੀਆਂ ਦੇ ਉੱਤੇ ਹਮਲਾ ਹੋਇਆ ਸੀ। ਉਸ ਤੋਂ ਬਾਅਦ ਤਰ੍ਹਾਂ ਦੇ ਤੱਥ ਜਿਹੜੇ ਆ ਬਾਹਰ ਆ ਰਹੇ ਆ, ਅਤੇ ਉਹਨਾਂ ਤੱਥਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਕੁਛ ਜਸੂਸ ਜਿਹੜੇ ਆ ਉਹ ਫੜੇ ਜਾ ਰਹੇ ਆ। ਇੱਕ ਕੁੜੀ ਵੀ ਇਸ ਜਾਂਚ ਦੇ ਘੇਰੇ ਦੇ ਵਿੱਚ ਆ, ਅਤੇ ਉਹਨਾਂ 'ਤੇ ਮੰਨਿਆ ਜਾ ਰਿਹਾ ਕਿ ਉਹ ਵੀ ਜਿਹੜੀਆਂ ਆਪਣੀਆਂ ਖੁਫੀਆ ਜਾਣਕਾਰੀਆਂ ਆ ਉਹ ਪਾਕਿਸਤਾਨ ਦੇ ਨਾਲ ਸਾਂਝੀਆਂ ਕਰਦੇ ਰਹੇ ਆ। ਉਹਨਾਂ ਦੀ ਸੱਚਾਈ ਉਹ ਜਾਂਚ ਤੋਂ ਬਾਅਦ ਕੀ ਆਉਂਦੀ ਆ ਉਹ ਵੀ ਦੇਖਣਾ ਹੋਵੇਗਾ। ਪਰ ਇਸ ਹਫ਼ਤੇ ਦੇ ਵਿੱਚ ਜੇ ਇਹਦੀ ਸੁਰਖੀ ਸਭ ਤੋਂ ਉੱਪਰ ਰਹੀ ਆ, ਜਾਂ ਕਹਿ ਲਓ ਕਿ ਹੁਣ ਜਿਹੜੀ ਚੱਲ ਰਹੀ ਆ, ਉਹ ਹੈਗੀ ਆ ਕਿ ਜਦੋਂ ਭਾਰਤ ਦੀ ਜਿਹੜੀ ਆਰਮੀ ਆ ਉਹਨਾਂ ਦੇ ਵੱਲੋਂ ਇੱਕ ਬਿਆਨ ਆਉਂਦਾ ਆ ਕਿ ਅਸੀਂ ਹਰਿਮੰਦਰ ਸਾਹਿਬ ਜਾਂ ਉਹਦੇ ਆਲੇ ਦੁਆਲੇ
ਦੀ ਰੱਖਿਆ ਦੇ ਲਈ ਐਂਟੀ ਡਰੋਨ ਗਨਸ ਜਿਹੜੀਆਂ ਆ ਉਹ ਲਾਈਆਂ ਸੀ SGPC ਦੀ ਸਹਿਮਤੀ ਦੇ ਨਾਲ, ਜਿਹਨੂੰ ਕਿ ਡਿਕਲਾਈਨ ਕਰ ਦਿੱਤਾ ਗਿਆ SGPC ਦੇ ਵੱਲੋਂ। ਤੇ ਇਸ ਮੁੱਦੇ ਦੇ ਉੱਤੇ ਗੱਲ ਆਪਾਂ ਕਰਾਂਗੇ। ਤੇ ਧਰੁਵ ਰਾਠੀ ਹੋਣਾ ਦੀ ਜਿਹੜੀ ਇੱਕ ਵੀਡੀਓ ਜਿਹੜੀ ਆਈ ਸੀ ਬਾਅਦ ਦੇ ਵਿੱਚ ਉਹਨਾਂ ਨੇ ਵਾਪਸ ਲੈ ਲਈ ਆ, ਉਹਦੇ ਬਾਰੇ ਵੀ ਤਬਸਰਾ ਕਰਾਂਗੇ। ਤੇ ਮੇਰੀ ਇਸ ਗੱਲਬਾਤ ਦੇ ਵਿੱਚ ਮੇਰਾ ਸਾਥ ਨਿਭਾਉਣਗੇ ਹਰਜੀਤ ਲਸਾੜਾ ਜੀ, ਜਿਹੜੇ ਕਿ ਪੰਜਾਬੀ ਟ੍ਰਿਬਿਊਨ ਤੋਂ ਪ੍ਰਤੀਨਿਧ ਨੇ ਕੁਈਨਸਲੈਂਡ ਤੋਂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਦਲਜੀਤ ਜੀ, ਸ਼ੁਕਰੀਆ। ਤੇ ਲਸਾੜਾ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਇਹ ਸੋਮਵਾਰ ਦੀ ਗੱਲ ਜਿਹੜੀ ਹੈਗੀ ਆ ਕਿ ਲੈਫਟੀਨੈਂਟ ਜਨਰਲ ਸਮਰ ਇਵਾਨ ਡਿਕੁਨਹਾ ਤੇ ਨਾਲ ਹੀ ਜਿਹੜੇ ਸ਼ਸ਼ਾਦਰੀ ਸਾਹਿਬ ਸੀ, ਉਹਨਾਂ ਦਾ ਇੱਕ ਬਿਆਨ ਆਉਂਦਾ ਕਿ ਜਦੋਂ ਉਹਨਾਂ ਨੇ ਉਹ ਕਹਿੰਦੇ ਆ ਵੀ ਸਾਨੂੰ ਇੱਦਾਂ ਦੀ ਜਾਣਕਾਰੀ ਸੀ ਕਿ ਪਾਕਿਸਤਾਨ ਹਮਲਾ ਕਰ ਸਕਦਾ ਹਰਿਮੰਦਰ ਸਾਹਿਬ ਦੇ ਉੱਤੇ, ਤੇ ਉਸ ਤੋਂ ਬਾਅਦ ਜਿਹੜਾ ਅਸੀਂ ਐਂਟੀ ਡਰੋਨ ਗਨਸ ਉਹਦੇ ਉੱਤੇ ਜਿਹੜੀਆਂ ਲਾ ਦਿੱਤੀਆਂ ਗਈਆਂ। ਇਹਨਾਂ ਨੇ ਕਾਫੀ ਦੱਸਿਆ ਮਿਜ਼ਾਈਲ ਏਅਰ ਡਿਫੈਂਸ ਸਿਸਟਮ ਉਹ ਕਹਿੰਦੇ ਅਸੀਂ ਉਹ ਵੀ ਐਕਟਿਵ ਕੀਤਾ, ਆਕਾਸ਼ ਮਿਜ਼ਾਈਲ ਬੈਟਰੀਜ਼ ਤੇ L-70 ਏਅਰ ਡਿਫੈਂਸ ਗਨਸ, ਇਹਨਾਂ ਦੇ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਖਾਸ ਤੌਰ ਦੇ ਉੱਤੇ ਕਿ ਉਹਨਾਂ ਨੂੰ ਮੰਨਿਆ ਜਾ ਰਿਹਾ ਸੀ। ਕਹਿੰਦੇ ਵੀ ਸਾਨੂੰ ਲੱਗਦਾ ਸੀ ਕਿ ਇਹਨਾਂ ਚੀਜ਼ਾਂ ਦੇ ਹੋ ਸਕਦਾ ਕਿ ਕੋਈ ਇੱਦਾਂ ਦਾ ਹਮਲਾ ਹੋਵੇ ਕਿ ਭੜਕਾਹਟ ਦੀ ਜਿਹੜੀ ਸਥਿਤੀ ਆ, ਪਰ SGPC ਨੇ ਕਿਹਾ ਵੀ ਸਾਨੂੰ ਇੱਦਾਂ ਦੀ ਕੋਈ ਜਾਣਕਾਰੀ ਨਹੀਂ ਹੈਗੀ। ਚਾਹੇ ਆਪਾਂ ਹੈੱਡ ਗ੍ਰੰਥੀ ਸਾਹਿਬ ਦੀ ਗੱਲ ਕਰ ਲਈਏ, ਜਥੇਦਾਰ ਸਾਹਿਬ ਦੀ ਗੱਲ ਕਰ ਲਈਏ, ਕੀ ਸੋਚਦੇ ਹੋ? ਦਲਜੀਤ ਜੀ, ਵੈਸੇ ਤਾਂ ਜਿਹੜੇ ਹੁਣ ਘਟਨਾਕ੍ਰਮ ਆ, ਜਿਹੜਾ ਆਪਰੇਸ਼ਨ ਸੰਧੂਰ ਆ, ਅਤੇ ਇੱਧਰ ਜੇ ਆਪਾਂ ਸੂਬੇ ਦੇ ਘਟਨਾਕ੍ਰਮ ਦੇਖੀਏ ਤਾਂ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਆ, ਅਤੇ ਲੋਕਾਂ ਦੇ ਵਿੱਚ ਰਾਏ ਵੀ ਦੋ ਤਰਫਾ ਜੀ ਬਣੀ ਹੋਈ ਆ। ਕੋਈ ਇਹਨੂੰ ਚੰਗਾ ਕਹਿ ਰਿਹਾ ਸੀ ਇਸ ਪਾਸੇ ਨੂੰ, ਕੋਈ ਮਾੜਾ ਕਹਿ ਰਿਹਾ। ਅਤੇ ਉਹਦੇ ਵਿੱਚ ਜਿਹੜਾ ਹੁਣ ਆਹ ਨਵਾਂ ਖੁਲਾਸਾ ਤੁਸੀਂ ਗੱਲ ਕੀਤੀ ਆ ਵੀ ਹਰਿਮੰਦਰ ਸਾਹਿਬ ਦੇ ਉੱਪਰ ਪਾਕਿਸਤਾਨ ਨੇ ਉਹਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਇਹ ਫੌਜ ਵੱਲੋਂ ਬਿਆਨ ਆਇਆ ਹੈ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਕੋਈ ਫੌਜ ਵੱਲੋਂ ਬਿਆਨ ਆਉਂਦਾ, ਖਾਸ ਕਰਕੇ ਭਾਰਤੀ ਫੌਜ ਵੱਲੋਂ ਆਉਂਦਾ, ਤਾਂ ਸ਼ਾਇਦ ਇੰਨਾ ਕਿੰਤੂ ਪਰੰਤੂ ਕਦੀ ਕਿਸੇ ਨੇ ਕੀਤਾ ਨਹੀਂ ਸੀਗਾ। ਉਹਨੂੰ ਮੰਨ ਲਿਆ ਜਾਂਦਾ ਕਿ ਇਹ ਭਰੋਸੇਯੋਗ ਖਬਰ ਆ, ਵੀ ਕਿਸੇ ਹੋਰ ਮੀਡੀਆ ਦੀ ਐਵੇਂ ਚਲਾਊ ਨਹੀਂ ਖਬਰ ਹੈਗੀ। ਦੇਖੋ, ਜੇ ਆਪਾਂ ਮੇਜਰ ਜਨਰਲ ਕਾਰਤਿਕ ਸੀ ਸ਼ਸ਼ਾਦਰੀ ਜਿਹੜਾ GOC 15 ਇਨਫੈਂਟਰੀ ਡਿਵੀਜ਼ਨ 'ਚੋਂ ਨੇ, ਜੇ ਆਪਾਂ ਉਹਨਾਂ ਦੀ ਕਹਿ ਲਏ ਵੀ ਜਿਹੜੀ ਉਹਨੇ ਬਿਆਨ ਦਿੱਤਾ ਸੀਗਾ, ਉਹਦੀ ਮੈਂ ਤੁਹਾਨੂੰ 2 ਲਾਈਨਾਂ 'ਚ ਕਾਪੀ ਕਰਦਾ। ਉਹ ਕਹਿੰਦੇ ਵੀ ਅਸੀਂ ਤਾਂ ਪਾਕਿਸਤਾਨ 'ਤੇ ਜਿਹੜੇ ਉਹਨਾਂ ਦੇ ਅੱਤਵਾਦੀਆਂ ਦੇ ਟਿਕਾਣੇ ਸੀਗੇ, ਅਸੀਂ ਤਾਂ ਦੱਸ ਕੇ ਅਟੈਕ ਕੀਤਾ। ਅਸੀਂ ਉਹਨਾਂ ਨੂੰ ਪਹਿਲਾਂ ਦੱਸਿਆ ਵੀ ਤੁਹਾਡੇ ਇਹਨਾਂ ਟਿਕਾਣੇ ਅਟੈਕ ਕਰਨ ਲੱਗੇ ਹਾਂ, ਅਸੀਂ ਤੁਹਾਡਾ ਕੋਈ ਰਿਹਾਇਸ਼ੀ ਇਲਾਕਾ ਨਹੀਂ ਕਵਰ ਕਰਨਾ ਹੈਗਾ, ਜਾਂ ਤੁਹਾਡੇ ਫੌਜੀ ਅਸੀਂ ਜਿੱਥੇ ਵੀ ਤੁਹਾਡਾ ਸਮਾਨ ਪਿਆ ਉਹਨਾਂ ਨੂੰ ਅਸੀਂ ਟਾਰਗੇਟ ਨਹੀਂ ਕਰਨਾ। ਲੇਕਿਨ ਜੇ ਪਾਕਿਸਤਾਨ ਨੇ ਉਹਦਾ ਜਵਾਬੀ ਕਾਰਵਾਈ ਕਰਨੀ ਸੀ ਤਾਂ ਪਾਕਿਸਤਾਨ ਦੇ ਕੋਲ ਕੋਈ ਜਾਇਜ਼ ਕਹਿੰਦੇ ਇੰਡੀਆ ਦੇ ਵਿੱਚ ਨਿਸ਼ਾਨਾ ਹੈ ਹੀ ਨਹੀਂ ਸੀ ਜਿੱਥੇ ਉਹਨਾਂ ਨੇ ਮਾਰ ਕਰਨੀ ਸੀਗੀ। ਇਸ ਕਰਕੇ ਕਹਿੰਦੇ ਸਾਨੂੰ ਪਹਿਲੇ ਅੰਦਾਜ਼ਾ ਸੀ, ਸਾਨੂੰ ਖਦਸ਼ਾ ਸੀਗਾ ਕਿ ਜਾਂ ਤਾਂ ਉਹਨਾਂ ਨੇ ਸਾਡੇ ਧਾਰਮਿਕ ਸਥਾਨਾਂ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕਰਨੀ ਆ, ਜਾਂ ਸਾਡੇ ਫੌਜੀ ਟਿਕਾਣਿਆਂ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕਰਨੀ ਹੈ, ਜਾਂ ਫਿਰ ਉਹ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਗੇ। ਅਤੇ ਇਹਦੇ ਵਿੱਚ ਉਹਨਾਂ ਨੇ ਉਦੋਂ ਬਿਆਨ ਕੀਤਾ ਸੀਗਾ ਵੀ ਜਿਹੜਾ ਦਰਬਾਰ ਸਾਹਿਬ ਦੀ ਇਮਾਰਤ ਆ, ਇਹ ਸਭ ਤੋਂ ਪ੍ਰਮੁੱਖ ਜਾਪਦੀ ਆ ਵੀ ਸਾਨੂੰ ਖਤਰਾ ਆ। ਅਤੇ ਉਹੀ ਇਹਨਾਂ ਨੇ ਹੁਣ ਕਹਿ ਲਓ ਵੀ ਜਾਣੀ ਕਿ ਘਰੋੜ ਕੇ, ਜਿਹਨੂੰ ਆਪਾਂ ਕਹਿੰਦੇ ਨਾ ਪੰਜਾਬੀ 'ਚ, ਪੁਸ਼ਟੀ ਕਰ ਦਿੱਤੀ ਆ ਕਿ ਆਹ ਸਾਡੀਆਂ ਵੀਡੀਓਜ਼ ਨੇ, ਇਹਦੇ ਵਿੱਚ ਤੁਸੀਂ ਦੇਖ ਸਕਦੇ ਕਿ ਉਹਨਾਂ ਨੇ 2 ਤਕੜੀਆਂ ਮਿਜ਼ਾਈਲਾਂ ਦਾਗੀਆਂ। ਲੇਕਿਨ ਅਸੀਂ ਪਹਿਲਾਂ ਤੋਂ ਜਾਣੂ ਸੀਗੇ, ਅਸੀਂ ਤਿਆਰ ਸੀਗੇ, ਸਾਡਾ ਡਿਫੈਂਸ ਸਿਸਟਮ, ਅਸੀਂ ਉਹਨੂੰ ਹਵਾ ਦੇ ਵਿੱਚ ਤਬਾਹ ਕਰ ਦਿੱਤਾ ਆ। ਅਤੇ ਹੁਣ ਨਾਲ SGPC ਨੂੰ ਜਦੋਂ ਇਹ ਬਿਆਨ ਪਹਿਲੀ ਵਾਰ ਨਸ਼ਰ ਹੁੰਦਾ ਮੀਡੀਆ ਦੇ ਵਿੱਚ, SGPC ਇਹਨੂੰ ਬਿਲਕੁਲ ਕਹਿ ਲਓ ਵੀ ਨਕਾਰ ਦਿੰਦੀ ਆ ਕਿ ਇੱਦਾਂ ਹੋ ਹੀ ਨਹੀਂ ਸਕਦਾ ਹੈ, ਵੀ ਚਾਹੇ ਉਹ ਸਾਡਾ ਦੁਸ਼ਮਣ ਮੁਲਕ ਆ, ਲੇਕਿਨ ਫਿਰ ਵੀ ਜਿਹੜੇ ਇਹ ਆਪਣੇ ਧਾਰਮਿਕ ਸਥਾਨ ਆ, ਹਰਿਮੰਦਰ ਸਾਹਿਬ ਦੀ ਪ੍ਰਮੁੱਖਤਾ ਬਹੁਤ ਜ਼ਿਆਦਾ ਹੈ, ਵੀ ਅਸੀਂ ਸੋਚ ਨਹੀਂ ਸਕਦੇ, ਈਵਨ ਕਿ ਦੁਸ਼ਮਣ ਮੁਲਕ ਦੀ ਸਰਕਾਰ ਵੀ ਜਾਂ ਫੌਜ ਵੀ ਸੋਚ ਨਹੀਂ ਸਕਦੀ ਵੀ ਅਸੀਂ ਇੱਥੇ ਕੋਈ ਅਟੈਕ ਕਰਨਾ ਆ ਜੀ। ਪਰ ਜੇ ਹੁਣ ਤੁਸੀਂ ਪਿਛਲੇ 40-50 ਮਿੰਟ ਦੀ ਜੇ ਅਪਡੇਟ ਦੇਖੋ, ਜਿਹੜੀ ਮੈਂ ਲੇਟੈਸਟ ਤੁਹਾਡੇ ਸਾਹਮਣੇ ਕਰਾਂ, ਮੈਂ ਹੁਣੇ ਉੱਤੇ ਝਾਤ ਪਾ ਕੇ ਹਟਿਆ। ਹੁਣ ਜਿਹੜੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਸੀਗੇ, ਜਿਨ੍ਹਾਂ ਨੇ ਟਿੱਪਣੀ ਕੀਤੀ ਸੀ ਕਿ ਨਹੀਂ ਅਸੀਂ ਤਾਂ ਵੀ ਇਨਕਾਰ ਕਰਦੇ ਹਾਂ, ਇੱਦਾਂ ਦੀ ਕੋਈ ਕਾਰਵਾਈ ਹੈ ਨਹੀਂ ਸੀ, ਪਤਾ ਨਹੀਂ ਫੌਜ ਕਿਸ ਤਰ੍ਹਾਂ ਕਹਿ ਰਹੀ ਆ। ਪਰ ਇਹ ਨਹੀਂ ਕਿ ਉਹਨਾਂ ਨੇ ਇਹ ਕਿਹਾ ਵੀ ਫੌਜ ਝੂਠ ਬੋਲ ਰਹੀ ਆ। ਉਹ ਕਹਿੰਦੇ ਫੌਜ ਵੀ ਆਪਣੀ ਜਗ੍ਹਾ ਸਹੀ ਹੋ ਸਕਦੀ ਹੈ, ਪਰ ਅਸੀਂ ਮੰਨਦੇ ਨਹੀਂ ਕਿ ਇੱਦਾਂ ਦੀ ਕਾਰਵਾਈ ਹੋ ਸਕਦੀ ਆ ਕਦੀ। ਲੇਕਿਨ ਹੁਣ ਉਹਨਾਂ ਨੇ ਯੂ ਟਰਨ ਲੈ ਲਿਆ। ਯੂ ਟਰਨ ਇਸ ਹਿਸਾਬ ਨਾਲ ਲਿਆ ਕਿ ਜਦੋਂ ਉਹ ਫਿਰ ਵੀਡੀਓ ਕਰਨਲ ਦੀ ਸਾਹਮਣੇ ਆਉਂਦੀ ਹੈ ਨਾ ਕਿ ਆਹ ਦੇਖੋ ਕੁਛ ਇਸ ਤਰ੍ਹਾਂ ਦੀਆਂ ਕਾਰਵਾਈਆਂ, ਆਹ ਜਿਹੜੀਆਂ 2 ਵੱਡੀਆਂ ਮਿਜ਼ਾਈਲਾਂ ਉਹਦੇ ਟੋਟੇ ਪਏ ਨੇ, ਅਸੀਂ ਇਹਨਾਂ ਨੂੰ ਹਵਾ ਦੇ ਵਿੱਚ ਖਤਮ ਕੀਤਾ ਆ। ਹੁਣ ਉਹਨਾਂ ਨੇ ਯੂ ਟਰਨ ਲਿਆ ਕਿ ਕਹਿੰਦੇ ਕਿ ਜੇ ਇਸ ਤਰ੍ਹਾਂ ਦਾ ਹੈ ਤਾਂ ਅਸੀਂ ਸ਼ਾਬਾਸ਼ ਦਿੰਦੇ ਹਾਂ ਭਾਰਤੀ ਫੌਜ ਨੂੰ, ਅਤੇ ਜੇ ਦੁਸ਼ਮਣ ਨੇ ਇਹੋ ਜਿਹੀ ਹਰਕਤ ਕੀਤੀ ਆ, ਇਹ ਬਹੁਤ ਮੰਦਭਾਗਾ ਆ, ਉਹਨਾਂ ਨੂੰ ਆਪਣੇ ਇਹਨਾਂ ਕੰਮਾਂ ਤੋਂ ਪੜ੍ਹੇ ਰਹਿਣਾ ਚਾਹੀਦਾ। ਕਿਉਂਕਿ ਪਹਿਲਾਂ ਜਦੋਂ ਕਿਹਾ ਵੀ ਜਾ ਰਿਹਾ ਸੀ ਕਿ ਇੱਕ ਪੋਲੀਟੀਕਲ ਮੋਟੀਵੇਟਡ ਬਿਆਨ ਹੋ ਸਕਦਾ ਭਾਰਤੀ ਫੌਜ ਵੱਲੋਂ, ਖਾਸ ਤੌਰ ਦੇ ਉੱਤੇ ਜਦੋਂ ਅਸੀਂ ਦੇਖੀਏ ਕਿ ਪਾਕਿਸਤਾਨ ਇਸ ਲੜਾਈ ਦੇ ਦੌਰਾਨ ਵੀ ਪਾਕਿਸਤਾਨ ਦੇ ਵੱਲੋਂ ਇਹ ਬਿਆਨ ਆਉਂਦੇ ਰਹੇ ਆ ਕਿ ਸਿੱਖ ਜਿਹੜੇ ਆ ਉਹ ਨਹੀਂ ਲੜਨਗੇ। ਕੁਛ ਜਿਹੜੇ ਬੰਦਿਆਂ ਵੱਲੋਂ ਇਹ ਵੀ ਬਿਆਨ ਦਿੱਤੇ ਗਏ ਕਿ ਸਿੱਖ ਜਿਹੜੇ ਆ ਉਹ ਤਾਂ ਬਾਹਰ ਆ ਜਾਣਗੇ ਭਾਰਤੀ ਫੌਜ ਦੇ ਵਿੱਚ। ਇਹ ਉਦੋਂ ਥੋੜ੍ਹਾ ਜਿਹਾ ਨੈਰੇਟਿਵ ਉਹਨਾਂ ਨੇ ਚਲਾਇਆ ਸੀਗਾ
ਸੀਗਾ, ਹਾਂਜੀ ਨੈਰੇਟਿਵ ਚਲਾਇਆ ਸੀ ਥਰੂ ਫੌਜ ਵੱਲੋਂ, ਤੇ ਕੁਛ ਉਹਨਾਂ ਨੇ ਆਪਣੀ ਆਵਾਮ ਨੂੰ ਵੀ ਵਿੱਚ ਸ਼ਾਮਲ ਕਰ ਲਿਆ ਸੀਗਾ ਕਿ ਅਗਰ ਉਹਨਾਂ ਨੇ ਨਾਮ ਤਾਂ ਨਹੀਂ ਲਿਆ ਸੀਗਾ ਹਰਿਮੰਦਰ ਸਾਹਿਬ ਦਾ, ਕਿ ਅਗਰ ਭਾਰਤ ਦੇ ਵਿੱਚ ਕੁਝ ਧਾਰਮਿਕ ਸਥਾਨ ਖਾਸ ਕਰਕੇ ਉਹਨਾਂ ਨੇ ਗੁਰਦੁਆਰਾ ਤੇ ਮੰਦਿਰ ਦਾ ਨਾਮ ਲਿਆ, ਮਸਜਿਦ ਤਾਂ ਉਹਨਾਂ ਨੇ ਸ਼ਾਇਦ ਨਹੀਂ ਬੱਚਾ ਉਹਨਾਂ ਨੇ ਕਿਹਾ ਕਿ ਜੇ ਉਹਨਾਂ ਦੇ ਉੱਪਰ ਕੋਈ ਅਟੈਕ ਦੀ ਘਟਨਾ ਹੁੰਦੀ ਤਾਂ ਅਸੀਂ ਨਹੀਂ ਕੀਤੀ ਮੰਨਣੀ ਹੈਗੀ, ਇਹ ਭਾਰਤੀ ਫੌਜ ਦੀ ਸ਼ਰਾਰਤ ਹੋ ਸਕਦੀ। ਮੈਨੂੰ ਲੱਗਦਾ ਉਹ ਕੁਛ ਨੈਰੇਟਿਵ ਵੀ ਕੁਛ ਬਿਲਡ ਕਰਦਾ ਸੀ। ਜਿੱਦਾਂ ਇਹ ਕਿਹਾ ਜਾਂਦਾ ਕਿ ਭਾਰਤੀ ਫੌਜ ਕਹਿ ਲਓ ਕਿ ਉਹਦੇ ਵਿੱਚ ਸਿੱਖਾਂ ਦੀ ਇੱਕ ਅਹਿਮ ਭਾਈਵਾਲੀ ਆ। ਸ਼ਾਇਦ ਪਾਕਿਸਤਾਨ ਨੂੰ ਵੀ ਇਹ ਲੱਗਦਾ ਕਿ ਹੁਣ ਤੱਕ ਜਿੰਨੀਆਂ ਵੀ ਜੰਗਾਂ ਜਿਹੜੀਆਂ ਹਾਰੀਆਂ, ਚਾਹੇ 1965 ਦੀ ਲਾ ਲਓ, 1971 ਦੀ ਲਾ ਲਓ, 1999 ਦੀ ਲਾ ਲਓ, ਭਾਵੇਂ ਕਿ ਪਾਕਿਸਤਾਨ ਦੇ ਵਿੱਚ ਇਹ ਪੜ੍ਹਾਇਆ ਜਾਂਦਾ ਕਿ ਉਹ ਜਿੱਤੇ ਆ। ਵੈਸੇ ਆਪਾਂ ਇਹ ਜਿੱਤ ਹਾਰ ਦੇ ਵਿੱਚ ਨਹੀਂ ਗੱਲ ਕਰਦੇ, ਜੰਗ ਕਿਸੇ ਵੀ ਤਰੀਕੇ ਦੇ ਨਾਲ ਮਾੜੀ ਆ। ਖਾਸ ਤੌਰ 'ਤੇ ਉਹ ਦੇਸ਼ ਜਿਹੜੇ ਕਿ ਅਜੇ ਸਟਿਲ ਜਿਹੜੇ ਆਪਣੀ ਗਰੀਬੀ ਦੇ ਨਾਲ, ਅਨਪੜ੍ਹਤਾ ਦੇ ਨਾਲ, ਬੇਰੁਜ਼ਗਾਰੀ ਦੇ ਨਾਲ ਲੜ ਰਹੇ ਆ, ਉੱਥੇ ਜਿਹੜੀ ਇਹੋ ਜਿਹੀਆਂ ਕਾਰਵਾਈਆਂ ਨਿੰਦਣਯੋਗ ਆ। ਪਰ ਪਹਿਲਗਾਮ ਵਰਗੇ ਜਿਹੜੇ ਅਟੈਕ ਆ, ਉਹਨਾਂ ਦੇ ਲਈ ਵੀ ਕੁਛ ਨਾ ਕੁਛ ਜਿਹੜਾ ਕਰਨਾ ਆ ਦੋਨਾਂ ਦੇਸ਼ਾਂ ਦੇ ਲਈ ਇਹ ਲੋਚਦਾ ਆ। ਪਰ ਜਿੱਦਾਂ ਉਹਦੇ ਵਿੱਚ ਇਹ ਮੰਨਦੇ ਆ ਕਿ ਸਿੱਖਾਂ ਦੀ ਅਹਿਮ ਭਾਈਵਾਲੀ ਹੁੰਦੀ ਹੈ ਇਹਨਾਂ ਜਿੱਤਾਂ ਦੇ ਵਿੱਚ। ਸ਼ਾਇਦ ਸਿੱਖਾਂ ਨੂੰ ਹੀ ਭਾਰਤੀ ਫੌਜ ਦਾ ਇਹ ਜਿਹੜਾ ਬਿਆਨ ਹੈ ਪੋਲੀਟੀਕਲੀ ਸ਼ਾਇਦ ਇਹ ਹੋਵੇ ਵੀ ਕੁਛ ਜਿਹੜੇ ਇੱਦਾਂ ਦੇ ਵੀ ਲੋਕ ਹੈਗੇ ਆ ਜਿਹੜੇ ਕਿ ਇਹ ਮੰਨਦੇ ਆ ਕਿ ਪਾਕਿਸਤਾਨ ਸ਼ਾਇਦ ਸਾਡੇ ਜ਼ਿਆਦਾ ਕਰੀਬੀ ਆ। ਸ਼ਾਇਦ ਉਹਨਾਂ ਦੇ ਲਈ ਇਹ ਧਿਆਨ ਦੇ ਵਿੱਚ ਇਹ ਹੋਵੇ ਕਿ ਜਦੋਂ ਲੜਾਈ ਲੱਗਦੀ ਆ ਉਹਦੇ ਵਿੱਚ ਫਿਰ ਸਾਰੇ ਬਰਾਬਰ ਹੀ ਆ। ਇਹ ਤਾਂ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਚਲੋ ਚੰਗੀ ਗੱਲ ਹੋ ਗਈ ਕਿ ਇਸ ਤਰ੍ਹਾਂ ਦੀ ਅਸਲ 'ਚ ਕਾਰਵਾਈ ਨਹੀਂ ਹੋਈ ਜੀ। ਫੌਜ ਤਾਂ ਕਹਿ ਰਹੀ ਕਿ ਉਹਨਾਂ ਨੇ ਮਿਜ਼ਾਈਲਾਂ ਦਾਗੀਆਂ, ਚਲੋ ਆਪਾਂ ਮੰਨ ਲੈਂਦੇ ਕਿ ਜੇ ਉਹਨਾਂ ਨੇ ਮਿਜ਼ਾਈਲਾਂ ਦਾਗੀਆਂ ਤੇ ਬਚਾਅ ਹੋ ਗਿਆ, ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੁੰਦੀ। ਜੇ ਕੋਈ ਇਸ ਤਰ੍ਹਾਂ ਦਾ ਨੁਕਸਾਨ ਉਸ ਇਮਾਰਤ ਨੂੰ ਹੋ ਜਾਂਦਾ ਤਾਂ ਇਹਦੇ ਫਿਰ ਜਿਹੜੇ ਸਮੀਕਰਨ ਬਣਨੇ ਸੀ ਬੜੇ ਅਜੀਬੋ-ਗਰੀਬ ਸਮੀਕਰਨ ਬਣਨੇ ਸੀ, ਕਿਤੇ ਇਹਦਾ ਕਹਿ ਲਓ ਕਿ ਰੌਲਾ ਰੱਪਾ ਜ਼ਿਆਦਾ ਵੱਧ ਵੀ ਸਕਦਾ ਸੀਗਾ, ਕਿਉਂਕਿ ਦੁਸ਼ਮਣ ਫੌਜ ਨੇ ਜਾਂ ਦੁਸ਼ਮਣ ਦੇਸ਼ ਨੇ ਤਾਂ ਇਹ ਕਹਿਣਾ ਸੀਗਾ ਨਾ ਵੀ ਅਸੀਂ ਨਹੀਂ ਕੀਤਾ ਹੈਗਾ। ਇਹਨਾਂ ਨੇ ਚੱਕ ਕੇ ਉਹ ਜੋ ਵੀ ਮਿਜ਼ਾਈਲਾਂ ਜਾਂ ਡਰੋਨ ਨੇ ਉਹ ਦਿਖਾਉਣੇ ਸੀਗੇ, ਨਹੀਂ ਇਹ ਤੁਹਾਡੇ ਹੀ ਆ ਜਾਂ ਬਲਾ ਆ, ਤੇ ਉਹ ਮੇਰੇ ਖਿਆਲ ਫਿਰ ਇੱਕ ਵੱਡੀ ਜੰਗ ਵੱਲ ਨੂੰ ਵੀ ਚੀਜ਼ਾਂ ਜਾ ਸਕਦੀਆਂ। ਇੱਕ ਪੂਰੀ ਕੌਮ ਨੂੰ ਹੋਰੇ ਰਸਤੇ ਵੀ ਧੱਕਿਆ ਜਾ ਸਕਦਾ ਸੀਗਾ। ਜਾਂ ਇੰਡੀਆ ਦੇ ਵਿੱਚ ਨੈਰੇਟਿਵ ਦਲਜੀਤ ਜੀ ਇਹ ਵੀ ਥੋੜ੍ਹਾ ਚੱਲ ਰਿਹਾ, ਕਹਿੰਦੇ ਵੀ ਜਿੱਦਾਂ ਹੁਣ ਸਰਕਾਰ ਜਿਹੜੀ ਆ ਉਹ ਥੋੜ੍ਹੀ ਘਿਰੀ ਜਿਹੀ ਵੀ ਹੋਈ ਆ, ਉਧਰ ਰਾਹੁਲ ਗਾਂਧੀ ਵੀ ਕਾਫੀ ਕਹਿ ਲਓ ਕਿ ਤਿੱਖੇ ਸੁਰਾਂ ਦੇ ਵਿੱਚ ਚੱਲਦੇ ਆ। ਉਹ ਇੱਕ ਪਾਸੇ ਦਾ ਫੌਜ ਨੂੰ ਸ਼ਾਬਾਸ਼ ਵੀ ਦੇਈ ਜਾਂਦੇ ਆ, ਨਾਲੇ ਵੀ ਕਹੀ ਜਾਂਦੇ ਕਿ ਅਸੀਂ ਭਾਰਤੀ ਫੌਜ ਦੇ ਉੱਪਰ ਕੋਈ ਸਵਾਲ ਨਹੀਂ ਕਰਦੇ, ਕੋਈ ਕਿੰਤੂ ਪ੍ਰੰਤੂ ਨਹੀਂ ਕਰਦੇ। ਹਜੇ ਚਲੋ ਸੀਜ਼ਫਾਇਰ ਹੋਇਆ ਆ, ਹਜੇ ਲੜਾਈ ਦਾ ਦੌਰ ਹੈ ਮਨਾਂ ਦੇ ਵਿੱਚ, ਅਸੀਂ ਨਹੀਂ ਜਾਣਨਾ ਚਾਹੁੰਦੇ ਕਿ ਸਾਡਾ ਕਿੰਨਾ ਨੁਕਸਾਨ ਹੋਇਆ, ਲੇਕਿਨ ਦੂਜੇ ਪਾਸੇ ਸਵਾਲ ਵੀ ਕਰੀ ਜਾਂਦੇ ਆ ਵੀ ਇਹ ਤਾਂ ਦੱਸੋ ਰਫਾਲ ਕਿੰਨੇ ਡਿੱਗੇ ਆ ਸਾਡੇ। ਸੋ ਉਹ ਕਈ ਵਾਰ ਨੈਰੇਟਿਵ ਇਹੋ ਜਿਹਾ ਬਣ ਜਾਂਦਾ ਕੇਂਦਰ ਸਰਕਾਰ ਦੇ ਲਈ ਕਿ ਕਿਹਦਾ ਜਵਾਬ ਦੇਵੇ, ਤੇ ਹੋ ਸਕਦਾ ਕਿ ਫੌਜ ਵੱਲੋਂ ਫਿਰ ਕਹਿ ਕੇ ਮੈਂ ਨਹੀਂ ਕਹਿੰਦਾ ਵੀ ਝੂਠਾ ਦਵਾਇਆ ਜਾਂ ਸੱਚਾ ਦਵਾਇਆ, ਕਿ ਚਲੋ ਥੋੜ੍ਹਾ ਜਿਹਾ ਤਾਂ ਮਨ ਮੋੜਿਆ ਜਾਵੇ ਜੀ। ਸੋ ਇਹਦੇ ਵਿੱਚ ਜੇ ਆਪਾਂ ਕਹੀਏ ਵੀ 100% ਕੀ ਖੁਲਾਸਾ ਹੋਣਾ ਹੈ, ਇਹ ਇੱਦਾਂ ਮੇਰੇ ਖਿਆਲ ਕਦੀ ਹੁੰਦਾ ਨਹੀਂ ਹੈਗਾ, ਕਿਉਂਕਿ ਇਹ ਥੋੜ੍ਹਾ ਦੇਸ਼ ਦੀ ਸੁਰੱਖਿਆ ਨਾਲ ਬਿਲਕੁਲ ਸੰਬੰਧਿਤ ਆ। ਤੇ ਇਹ ਬਹੁਤ ਜ਼ਰੂਰੀ ਦੋ ਹੀ ਜਿਹੜੀਆਂ ਚੀਜ਼ਾਂ ਆ, ਚਾਹੇ ਉਹ ਸਾਡੇ ਧਾਰਮਿਕ ਅਦਾਰੇ ਆ ਤੇ ਨਾਲ ਦੀ ਨਾਲ ਸਾਡੀ ਜਿਹੜੀਆਂ ਸਿਕਿਉਰਿਟੀ ਦੀਆਂ ਸੰਸਥਾਵਾਂ ਆ, ਖਾਸ ਤੌਰ 'ਤੇ ਆਰਮੀ, ਦੋਨੋਂ ਬੜੇ ਰਿਸਪੈਕਟੇਬਲ ਆ। ਦੋਨਾਂ ਦਾ ਆਪਣੇ ਸਥਾਨਾਂ ਉੱਤੇ ਬਹੁਤ ਪਵਿੱਤਰਤਾ ਵਾਲਾ ਸਥਾਨ ਆ। ਤੇ ਜਿੱਦਾਂ ਲਸਾੜ ਸਾਹਿਬ ਨੇ ਕਿਹਾ ਵੀ ਭਾਰਤੀ ਫੌਜ ਦੇ ਉੱਤੇ ਵੀ ਜਿਹੜੀ ਉਂਗਲ ਕਰਨੀ ਆ, ਇਹ ਵੀ ਸ਼ਾਇਦ ਗਲਤ ਆ, ਕਿਉਂਕਿ ਬਹੁਤ ਜਿਹੜਾ ਉਹਨਾਂ ਦੇ ਉੱਤੇ ਸਾਰਾ ਦਬਾਅ ਹੁੰਦਾ ਆ ਕਿ ਸਾਡੀ ਜਿਹੜੀ ਰੱਖਿਆ ਆ ਉਹਨਾਂ ਨੇ ਕਰਨੀ ਆ। ਪਰ ਦੂਜੇ ਪਾਸੇ SGPC ਦੀ ਆਪਾਂ ਗੱਲ ਕਰਦੇ ਹਾਂ। SGPC ਹੁਣ ਇਹਨਾਂ ਦੇ ਧਰੁਵ ਰਾਠੀ ਦੀ ਇੱਕ ਵੀਡੀਓ ਆਉਂਦੀ ਆ, ਯੂਟਿਊਬਰ ਨੇ ਉਹ, ਤੇ ਬੜੇ ਕਹਿ ਲਓ ਕਿ ਭਾਰਤ ਦੇ ਵਿੱਚ ਉਹ ਮਕਬੂਲ ਨੇ। ਤੇ ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਆ ਕਿ ਜਿਹੜੇ ਉਹਨਾਂ ਦੀ ਇੱਕ ਵੀਡੀਓ ਆਉਂਦੀ ਆ ਜਿਹਦੇ ਵਿੱਚ ਕਿ ਉਹ ਮੁਗਲਾਂ ਦੇ ਨਾਲ ਸਾਡੀ ਲੜਾਈ ਦੇ ਵਿੱਚ ਸਾਡੇ ਜਿਹੜੇ ਨਾਇਕ ਰਹੇ ਆ, ਸਿੱਖ ਬੈਰੀਅਰ, ਉਹਨਾਂ ਦੇ ਬਾਰੇ ਬਣਾਈ ਆ। ਭਾਵੇਂ ਮਨਸ਼ਾ ਸਹੀ ਆ ਉਹਨਾਂ ਦੀ, ਉਹ ਚਾਹੁੰਦੇ ਸੀ, ਜੋ ਲੱਗਦਾ ਹੀ ਆ ਇਹ ਵੀ ਉਹ ਤਾਂ ਇਹ ਚਾਹੁੰਦੇ ਸੀ ਵੀ ਇਤਿਹਾਸ ਨੂੰ ਅੱਗੇ ਸਾਡੇ ਬੱਚਿਆਂ ਤੱਕ ਪਹੁੰਚਾਇਆ ਜਾਵੇ। ਪਰ AI ਦਾ ਜ਼ਮਾਨਾ, ਪਰ ਨਾਲ ਦੀ ਨਾਲ ਇਹ ਆ ਵੀ ਉਹ ਜਿਹੜੀਆਂ ਸਾਡੀਆਂ ਇੱਕ ਮਰਿਆਦਾਵਾਂ ਬਣੀਆਂ ਹੋਈਆਂ ਆ ਉਹਨਾਂ ਦੀ ਕਿਤੇ ਉਲੰਘਣਾ ਕਰ ਗਏ ਆ। SGPC ਦੇ ਵੱਲੋਂ ਬਹੁਤ ਸਖਤ ਬਿਆਨ ਆਏ ਆ, ਸੁਖਬੀਰ ਸਿੰਘ ਬਾਦਲ ਹੋਣਾ ਨੇ ਜਾਂ ਕਹਿ ਲਓ ਕਿ ਜਿੰਨੇ ਵੀ ਲੋਕ ਹੈਗੇ ਨੇ ਉਹਨਾਂ ਨੇ ਇਹਦੀ ਨਿੰਦਾ ਕੀਤੀ ਆ। ਪਰ ਚੰਗੀ ਗੱਲ ਹੋਈ ਆ ਕਿ ਧਰੁਵ ਰਾਠੀ ਨੇ ਕਿਸੇ ਵੀ ਵਿਵਾਦ ਨੂੰ ਜਿਹੜਾ ਕਹਿ ਲਓ ਕਿ ਉਹਨੇ ਖਤਮ ਕਰਨ ਦੇ ਲਈ ਉਹ ਵੀਡੀਓ ਜਿਹੜੀ ਆ ਉਹ ਮੰਡੇ ਨੂੰ ਵਾਪਸ ਲੈ ਲਈ ਆ। ਕੀ ਸੋਚਦੇ ਹੋ ਕਿ SGPC ਨੂੰ ਵੀ ਕੋਈ ਕਟੀਰੀਆ ਤਾਂ ਬਣਾਉਣਾ ਚਾਹੀਦਾ ਜਾਂ ਲੋਕਾਂ ਤੱਕ ਇਹ ਪਹੁੰਚਾਉਣਾ ਤਾਂ ਚਾਹੀਦਾ ਜਿਹਦੇ ਨਾਲ ਕਿ ਜਿਹੜੇ ਫਿਲਮਾਂ ਬਣਦੀਆਂ ਵੀ ਆ ਉਹਨਾਂ ਉੱਤੇ ਕੋਈ ਅੰਕੁਸ਼ ਇੱਦਾਂ ਦਾ ਲਗਾਇਆ ਜਾਵੇ ਜਾਂ ਇੱਕ ਪ੍ਰੋਟੋਕਾਲ ਹੋਵੇ ਕਿ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਸਕਦੇ ਆ। ਇਹ ਨਹੀਂ ਵੀ ਤੁਸੀਂ ਜਿਹੜੀਆਂ ਉਹ ਸਾਡੀਆਂ ਇੱਕ ਮਰਿਆਦਾ ਆ ਉਹਨਾਂ ਨੂੰ ਤੋੜ ਕੇ ਆਪਾਂ ਅੱਗੇ ਚੱਲੀਏ। ਦਲਜੀਤ ਇਹਦੇ ਬਾਬਤ ਆਪਾਂ ਨਾ ਬਹੁਤ ਪਿਛਲੇ ਇੱਕ ਪ੍ਰੋਗਰਾਮ 'ਚ ਵੀ ਡਿਸਕਸ਼ਨ ਕੀਤੀ ਸੀਗੀ, ਕਿਉਂਕਿ ਉਦੋਂ ਵੀ ਕੁਛ ਫਿਲਮਾਇਆ ਗਿਆ ਸੀ, ਉਹਦੇ ਪਰ ਰੌਲਾ ਰੱਪਾ ਪਿਆ ਸੀਗਾ, ਕੁਛ ਫੋਟੋਆਂ ਦਾ ਰੌਲਾ ਚੱਲਦਾ ਸੀਗਾ, ਗੁਰੂ ਨਾਨਕ ਸਾਹਿਬ ਦੀਆਂ ਫੋਟੋਆਂ ਆ, ਕੋਈ ਦਾਅਵਾ ਕਰੀ ਜਾਂਦਾ ਇਹ ਮੱਕੇ ਵਾਲੀ ਅਸਲੀ ਫੋਟੋ ਆ, ਐਂ ਕਰੋ ਓਂ ਕਰੋ। ਚਲੋ ਖੈਰ ਆਪਾਂ ਧਰੁਵ ਦੇ ਉੱਪਰ ਆਉਂਦੇ ਆ। ਮੈਂ ਥੋੜ੍ਹਾ ਜਿਹਾ ਦੱਸ ਦਾਂ ਕਿ ਜਿਹੜਾ ਧਰੁਵ ਇਹ ਸ਼ਖਸ ਆ, ਯੂਟਿਊਬਰ ਆ, ਕੋਈ ਨਵਾਂ ਨਹੀਂ ਹੈਗਾ, ਪੁਰਾਣਾ ਆ, ਇਹਦੇ ਮਿਲੀਅਨਸ ਆਫ ਜਿਹੜੇ ਵਿਊਵਰਸ ਆ।
ਹੈਰਾਨੀ ਦੀ ਗੱਲ ਇਹ ਹੁੰਦੀ, ਮੈਂ ਕਿਤੇ ਕਿਤੇ ਸੁਣ ਲੈਂਦਾ ਹੁੰਦਾ, ਕਈ ਵਾਰ ਕਾਫੀ ਜ਼ਿਆਦਾ ਇਨਫੋਰਮੇਸ਼ਨਲ ਇਹਦੀਆਂ ਥਿੰਗਸ ਹੁੰਦੀਆਂ ਆ। ਤੁਸੀਂ ਦੇਖਣਾ ਇਹ ਕੇਂਦਰ ਸਰਕਾਰ ਤੇ ਜਿਹੜੀ ਬਹੁਤ ਪੈਂਦਾ ਜੀ। ਪਿਛਲੀਆਂ ਲੋਕ ਸਭਾ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਇਹਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਹਾਂ, ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ। 400 ਵਾਲਾ ਅੰਕੜਾ ਨਹੀਂ ਪਾਰ ਹੋਇਆ, ਉਹਦੇ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਵਧੀਆ ਹੈ। ਜਾਣੀ ਬਹੁਤ ਅੰਕੜਿਆਂ ਦੇ ਨਾਲ ਆਉਂਦੇ, ਇਸ ਕਰਕੇ ਇਹ ਜਾਣੀ ਇਹਨਾਂ ਨੂੰ ਮੰਨਿਆ ਜਾਂਦਾ ਕਿ ਜੇ ਕੋਈ ਇਹ ਚੀਜ਼ ਤਿਆਰ ਕਰਕੇ ਲੈ ਕੇ ਆਉਂਦੇ ਤਾਂ ਲੋਕ ਉਹਨੂੰ ਬਹੁਤ ਗੌਰ ਨਾਲ ਸੁਣਦੇ ਆ, ਔਰ ਪੂਰੇ ਵਿਸ਼ਵ ਦੇ ਵਿੱਚ ਹੈ ਜਿਹੜੇ ਵੀ ਉਸ ਹਿੰਦੀ ਲੈਂਗੁਏਜ ਨੂੰ ਸੁਣਦੇ ਆ ਜਾਂ ਪਸੰਦ ਕਰਦੇ ਆ। ਖੈਰ, ਤੁਸੀਂ ਕਿਹਾ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਚਲੋ ਆਪਾਂ ਮੰਨ ਲੈਂਦੇ ਉਹਨਾਂ ਨੇ ਕੋਸ਼ਿਸ਼ ਕੀਤੀ ਆ, ਠੀਕ ਹੈ ਜੀ। ਚੰਗੀ ਗੱਲ ਇਹ ਆ ਕਿ ਮੈਨੂੰ ਲੱਗਦਾ ਇਹ ਵਿਵਾਦ ਵੈਸੇ ਛੇਤੀ ਖਤਮ ਹੋ ਜਾਣਾ ਆ, ਕਿਉਂਕਿ ਉਹਨਾਂ ਨੇ ਕੋਈ ਅੜੀ ਨਹੀਂ ਕੀਤੀ ਹੈਗੀ। ਬਹੁਤਿਆਂ ਨੇ ਇਹ ਵੀਡੀਓ ਦੇਖ ਲਈ ਕੁਝ ਘੰਟਿਆਂ ਦੇ ਵਿੱਚ, ਪਰ ਬਹੁਤੇ ਹੁਣ ਲੱਭਦੇ ਫਿਰਦੇ ਆ, ਹੁਣ ਉਹ ਲੱਭਣੀ ਨਹੀਂ ਹੈਗੀ, ਨਾ ਹੀ ਕਿਸੇ ਨੇ ਮੈਨੂੰ ਲੱਗਦਾ ਸੇਵ ਕੀਤੀ ਹੈ, ਪਰ ਮੈਨੂੰ ਦੇਖਣ ਦਾ ਮੌਕਾ ਮਿਲਿਆ। ਜੇ ਤਾਂ ਆਪਾਂ ਉਸ ਵੀਡੀਓ ਦੇ ਵਿੱਚ ਜਾਈਏ ਵੀ ਉਹਦੇ ਵਿੱਚ ਕਿਹੜੀਆਂ ਗਲਤੀਆਂ, ਫਿਰ ਤਾਂ ਦਲਜੀਤ ਦੀ ਬਹੁਤ ਲੰਮੀ ਲਿਸਟ ਹੋ ਜਾਣੀ ਆ, ਕਿਉਂਕਿ ਮੈਨੂੰ ਮੌਕਾ ਮਿਲ ਗਿਆ ਸੀ ਉਹ ਵੀਡੀਓ ਦੇਖਣ ਦਾ। ਛੋਟੀ ਜਿਹੀ ਵੀਡੀਓ, ਲੇਕਿਨ ਉਹਦੇ 'ਚ ਗਲਤੀਆਂ ਹੈਗੀਆਂ ਸੀਗੀਆਂ। ਹੋ ਸਕਦਾ ਕਿ ਉਹਨਾਂ ਨੇ ਉਹਦਾ ਪਹਿਲਾਂ ਚਿੱਤਰਨ ਸਹੀ ਨਹੀਂ ਕੀਤਾ ਹੈਗਾ, ਜਾਂ ਗਿਣਤੀਆਂ ਮਿਣਤੀਆਂ ਸਹੀ ਨਹੀਂ ਕੀਤੀਆਂ, ਜਾਂ ਡੇਟਾ ਨਹੀਂ ਨੋਟ ਕੀਤੀਆਂ, ਬਾਬਾ ਬੰਦਾ ਸਿੰਘ ਬਹਾਦਰ ਦਾ ਜਾਂ ਦਸ਼ਮ ਪਾਤਸ਼ਾਹ ਦਾ ਸੰਨਾਂ ਦਾ ਹੇਰ ਫੇਰ ਪਾਤਾ, ਜਾਂ ਉਹਨਾਂ ਨੇ ਕਿਹੜੇ ਵੇਲੇ ਕਿਹੜੀ ਜੰਗ ਲੜੀ, ਉਹਦਾ ਉਦੇਸ਼ ਕੀ ਸੀਗਾ, ਉਹ ਕੋਲੈਬੋਰੇਸ਼ਨ ਉਹ ਸਿਮਟਰੀ ਨਹੀਂ ਬਣ ਪਾਈ ਹੈਗੀ। ਸੋ ਇੱਦਾਂ ਦਾ ਕੁਛ ਹੋਰ ਵੀ ਫਾਲਤੂ ਦਿਖਾ ਦਿੱਤਾ, ਜਿਹੜਾ ਸਿੱਖ ਮਰਿਆਦਾ ਦੇ ਅਧੀਨ ਵੈਸੇ ਆਉਂਦਾ ਹੀ ਨਹੀਂ ਹੈਗਾ। ਇੱਕ ਆਮ ਸਿੱਖ ਉਹਨੂੰ ਬੜੇ ਆਰਾਮ ਨਾਲ ਸਮਝ ਜਾਂਦਾ ਕਿ ਨਹੀਂ ਆਹ ਤਾਂ ਗਲਤ ਆ। ਚਲੋ ਉਹ ਉਹਨਾਂ ਦਾ ਸੀਗਾ ਵੀ, ਫਿਰ ਉਹਨਾਂ ਦੀ ਵੀਡੀਓ ਆਈ ਕਿ ਮੈਂ ਵੀਡੀਓ ਇਹ ਡਿਲੀਟ ਕਰ ਦੇਵਾਂ ਜੇ ਸਿੱਖ ਸੰਗਤ ਚਾਹੁੰਦੀ ਆ ਵੀ ਮੇਰੇ ਕੋਲ ਕੁਛ ਗਲਤੀ ਹੋ ਗਈ ਆ, ਜਾਂ ਮੈਨੂੰ ਕਮੈਂਟ ਥੱਲੇ ਕਰੋ। ਚਲੋ ਫਿਰ ਉਹ ਸਿਰਸੇ ਉਹਨਾਂ ਦਾ ਬਿਆਨ ਆ ਗਿਆ, ਜਾਂ ਬਾਕੀ ਇੱਧਰ ਪੰਜਾਬ ਦੀ ਸੂਬਾ ਤੋਂ ਵੀ ਕਾਫੀ ਆਏ ਉਹਨਾਂ ਦੇ ਵੱਡੇ ਬੰਦਿਆਂ ਦੇ ਬਿਆਨ ਕਿ ਇਹ ਡਿਲੀਟ ਹੋਣੀ ਚਾਹੀਦੀ ਆ, ਜੇ ਆ ਵੋ ਆ। ਡਿਲੀਟ ਹੋ ਗਈ ਵੀਡੀਓ। ਉਸ ਤੋਂ ਬਾਅਦ ਵੀ ਉਹਨਾਂ ਨੇ ਮੇਰੇ ਖਿਆਲ ਮਾਫੀ ਇੱਕ ਤਰੀਕੇ ਨਾਲ ਮੰਗੀ ਆ। ਲੇਕਿਨ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਦੁਨੀਆ ਡਿਜੀਟਲ ਹੋ ਗਈ ਆ, ਡਿਜੀਟਲ ਦੀ ਵੀ ਡਿਜੀਟਲ ਹੋਣ ਜਾ ਰਹੀ ਹੈ AI ਦੇ ਵਿੱਚ, ਲੇਕਿਨ ਜਿਹੜੀ ਸਾਡੀ ਸਿੱਖ ਕੌਮ ਆ, ਅਸੀਂ ਹਜੇ ਉਸ ਖੜੋਤ ਦੇ ਵਿੱਚ ਹੀ ਫਸੇ ਹੋਏ ਆ। ਇਹ ਜਿਹੜੀਆਂ ਫਿਲਮਾਂ ਦਾ ਜਾਂ ਫੋਟੋਆਂ ਦਾ ਜਦੋਂ ਵੀ ਪੰਗਾ ਪੈਂਦਾ, ਹਿੰਦੂ ਧਰਮ ਦੇ ਵਿੱਚ ਤਾਂ ਨਹੀਂ ਪੈਂਦਾ, ਹਿੰਦੂ ਧਰਮ ਦੇ ਤਾਂ ਬਹੁਤ ਕੁਝ ਚੱਲੀ ਜਾਂਦਾ ਆ। ਉਹ ਤਾਂ ਪਤਾ ਨਹੀਂ ਹੁਣ ਉਹਨਾਂ ਦੇ ਉਹ ਗੋਡ ਜਿਹੜੇ ਵੀ ਆਪਾਂ ਕਹਿ ਲਓ, ਹੁਣ ਇਕੱਲੇ ਦਾ ਨਾਮ ਨਹੀਂ ਲੈ ਸਕਦੇ, ਉਹ ਪਤਾ ਨਹੀਂ ਉਹਨਾਂ ਦਾ ਕੀ ਹੇਰ ਫੇਰ ਕਰ ਦਿੰਦੇ ਫਿਲਮਾਂ 'ਚ ਵੀ। ਆਪਣੇ ਮੁਸਲਿਮ ਭਾਈਚਾਰਾ ਤੇ ਸਿੱਖ ਭਾਈਚਾਰਾ, ਇਹਦੀਆਂ ਵੀਡੀਓਜ਼ ਦੀਆਂ, ਇਹਨਾਂ ਦੀਆਂ ਫੋਟੋਆਂ ਦਾ ਹਮੇਸ਼ਾ ਹੀ ਇਹ ਪੰਗਾ ਪੈ ਜਾਂਦਾ। ਲੇਕਿਨ ਮੁਸਲਿਮ ਕਮਿਊਨਿਟੀ ਨੇ ਜਾਂ ਜੋ ਵੀ ਉਹਨਾਂ ਦਾ ਹੈਗਾ ਹਿਸਾਬ ਕਿਤਾਬ, ਉਹਦੇ ਵਿੱਚ ਕਾਫੀ ਜ਼ਿਆਦਾ ਪਹਿਲਾਂ ਤੋਂ ਹੀ ਕਹਿ ਲਓ ਵੀ ਵਿਉਂਤਬੰਦੀ ਕਰਕੇ ਰੱਖੀ ਹੋਈ ਆ। ਹਰਕਤ ਬਹੁਤ ਘੱਟ ਹੁੰਦੀ ਆ। ਜੇ ਕਿਤੇ ਹਰਕਤ ਕਿਤੇ ਯੂਰਪ 'ਚ ਹੁੰਦੀ ਆ, ਉਹ ਕੋਈ ਬਹੁਤ ਵੱਡੀ ਸਿਆਸੀ ਗੇਮ ਹੁੰਦੀ ਆ ਜਿਹੜੀ ਹੌਲੀ ਹੌਲੀ ਪਤਾ ਲੱਗ ਜਾਂਦੀ ਆ। ਸਾਡੇ ਕਰਨ ਨੂੰ ਕੀ ਆ, ਐਡਾ ਕੋਈ ਇਹ ਮਸਲਾ ਹੈ ਨਹੀਂ ਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਇੰਨਾ ਕਰੇ ਕਿ ਇੱਕ ਵਾਰ ਜਨਤਕ ਤੌਰ ਦੇ ਉੱਪਰ ਰਿਟਨ ਦੇ ਵਿੱਚ, ਇੱਕ ਤਾਂ ਪਹਿਲਾਂ ਆਪਣੇ ਸੂਬੇ ਦੇ ਵਿੱਚ, ਵਧੀਆ ਗੱਲ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਕਰਨ, ਆਪਣੀ PC ਕਰਨ, ਉਹਦੇ ਵਿੱਚ ਇੱਕ ਦਿਸ਼ਾ ਨਿਰਦੇਸ਼ ਪ੍ਰਿੰਟ ਆਊਟ ਦੇ ਕੱਢਣ ਕਿ ਭਾਈ ਆਹ ਸਿੱਖ ਫਿਲਾਸਫੀ ਆ, ਇਹਦੇ ਵਿੱਚ ਗੁਰੂਆਂ ਨੂੰ ਜਾਂ ਭਗਤਾਂ ਨੂੰ ਜਾਂ ਪੀਰਾਂ ਨੂੰ, ਚਲੋ ਆਪਾਂ ਤਾਂ ਉਹਨਾਂ ਨੂੰ ਸਾਰਿਆਂ ਬਰਾਬਰ ਮੰਨ ਕੇ ਚੱਲੀਏ ਵੀ ਇਹਨਾਂ ਦੇ ਜਿਹੜੇ ਮੁੱਖ ਆ ਜਾਂ ਇਹਨਾਂ ਨੂੰ ਸਿੱਧਾ ਫਲਮਾਉਣਾ ਜਾਇਜ਼ ਨਹੀਂ ਹੈਗਾ। ਹਜੇ ਤੱਕ ਅਸੀਂ ਕਲੀਅਰ ਹੀ ਨਹੀਂ ਕਰ ਸਕੇ ਹੈਗੇ ਨਾ ਯੂਟਿਊਬਰਾਂ ਜਾਂ ਇਹਨਾਂ ਫਿਲਮਾਂ ਵਾਲਿਆਂ ਜਾਂ ਇਹਨਾਂ ਫੋਟੋਆਂ ਬਣਾਉਣ ਵਾਲਿਆਂ ਨੂੰ ਵੀ ਅਸੀਂ ਕੀ ਫਿਲਮਾਉਣਾ ਤੇ ਕੀ ਨਹੀਂ ਫਿਲਮਾਉਣਾ ਹੈਗਾ। ਹਜੇ ਵੀ ਜਾਣੀ ਉਹ ਦੁਬਿਧਾ ਦੇ ਵਿੱਚ ਹੀ ਆ, ਤੇ ਇਸ ਦੁਬਿਧਾ ਦੇ ਵਿੱਚ ਹੀ ਸਾਰਾ ਕੁਝ ਹੋਈ ਜਾਂਦਾ ਆ ਜੀ। ਨਹੀਂ, ਕਈ ਵਾਰੀ ਟਾਈਮ ਤੇ ਇੰਸਟਰਕਸ਼ਨਾਂ ਤਾਂ ਦਿੰਦੇ ਰਹੇ। ਉਹ ਇੰਸਟਰਕਸ਼ਨਾਂ ਦਲਜੀਤ ਜੀ ਮੈਂ ਹਮੇਸ਼ਾ ਦੇਖਦਾ, ਇਹ ਵਰਬਲ ਹੀ ਹੁੰਦੀਆਂ ਆ। ਇੱਦਾਂ ਨਹੀਂ ਹੋਣਾ ਚਾਹੀਦਾ, ਤੁਸੀਂ ਐਂ ਕਰ ਲਿਆ, ਮਾਫੀ ਮੰਗ ਲਓ, ਪੂਰਾ ਵਰਡ ਆ ਉਹਦੇ ਵਿੱਚ। ਹੋਰ ਵੀ ਧਰਮਾਂ ਦੇ ਹੈਗੇ ਆ। ਹੁਣ YouTube ਦਾ ਕਨਸੈਪਟ ਚੱਲਦਾ ਪਿਆ, ਬੰਦਿਆਂ ਨੂੰ ਵਿਊਜ਼ ਚਾਹੀਦੇ ਹੁੰਦੇ ਆ, ਉਹ ਆਪਣੀ ਸਮਝ ਦੇ ਨਾਲ ਬੁਲਾ ਲੈਂਦੇ ਆ। ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਸਹੀ ਦਿਸ਼ਾ ਨਿਰਦੇਸ਼ ਕੀ ਆ। ਤੁਸੀਂ ਇੱਕ ਰਿਟਨ ਪਰਫਾਰਮਾ ਤਿਆਰ ਕਰੋ, ਪਹਿਲਾਂ ਸਿੱਖ ਫਿਲਾਸਫੀ ਸਮਝਾ ਦਿਓ ਉਹਦੇ ਵਿੱਚ, ਫਿਰ ਉਹਦੇ ਵਿੱਚ ਇਹ ਕਨਸੈਪਟ ਕਲੀਅਰ ਕਰ ਦਿਓ ਵੀ ਆ ਜਿੱਦਾਂ ਗੁਰੂ ਸਾਹਿਬਾਨ ਹੈਗੇ ਆ, ਸਾਡਾ ਹਿਸਾਬ ਆਹ ਆ, ਤੁਸੀਂ ਇਹਨਾਂ ਨੂੰ ਸਿੱਧਾ ਮੁੱਖ ਦੇ ਨਾਲ ਨਹੀਂ ਫਿਲਮਾਉਣਾ ਹੈਗਾ। ਤੁਸੀਂ ਵੌਇਸ ਓਵਰ ਕਰ ਸਕਦੇ ਜਾਂ ਕਿੰਨਾ ਕਰ ਸਕਦੇ ਆ। ਉਹਦੀ ਇੱਕ ਕਾਪੀ ਸੂਬੇ ਦੇ ਵਿੱਚ ਰਿਲੀਜ਼ ਕਰੋ, ਇੱਕ ਦੱਖਣ ਭਾਰਤ ਦੇ ਵਿੱਚ ਵੀ ਰਿਲੀਜ਼ ਕਰੋ, ਤੇ ਇੱਕ ਦਿੱਲੀ ਦੇ ਵਿੱਚ ਵੀ ਜਾ ਕੇ ਰਿਲੀਜ਼ ਕਰੋ, ਤਾਂ ਕਿ ਹਰੇਕ ਕਮਿਊਨਿਟੀ ਨੂੰ ਪਤਾ ਲੱਗੇ। ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦੀਆਂ ਸਹੀ ਜਗ੍ਹਾ ਦੇ ਉੱਪਰ ਕਾਪੀਆਂ ਭੇਜ ਦਿਓ, ਤਾਂ ਕਿ ਨੈਕਸਟ ਟਾਈਮ ਕਿਸੇ ਵੀ ਯੂਟਿਊਬਰ ਨੇ ਜਾਂ ਇਨਫਲੂਐਂਸਰ ਨੇ ਉਹ ਚੀਜ਼ ਬਣਾਉਣੀ ਆ ਤਾਂ ਪਹਿਲਾਂ ਉਹਨੂੰ ਪਤਾ ਤਾਂ ਹੋਵੇ ਕਿ ਮੇਰਾ ਦਾਇਰਾ ਕੀ ਆ। ਸੋ ਗੱਲ ਤਾਂ ਸਿਰਫ ਇੱਥੇ ਆ ਕੇ ਮੁੱਕਦੀ ਆ। ਅਸੀਂ ਇਹਦੇ ਵਿੱਚ ਹਮੇਸ਼ਾ ਅਸਫਲ ਹੁੰਦੇ ਆ। ਅਸਫਲ ਇਸ ਕਰਕੇ ਹੁੰਦੇ ਆ, ਸਾਡੇ ਆਪਣੇ ਨਹੀਂ ਸਿਆਪੇ ਮੁੱਕਦੇ। ਬਿਲਕੁਲ। ਤੇ ਖੈਰ ਜਾਂਦੇ ਜਾਂਦੇ ਇੱਕ ਆਪਾਂ ਲਾਸਟ ਖਬਰ ਜਿਹੜੀ ਲੈਣੀ ਆ, ਉਹ ਵੀ ਬੜੀ ਅਹਿਮ ਆ ਕਿ ਪੰਜਾਬ ਸਰਕਾਰ ਦੇ ਉੱਤੇ ਵੈਸੇ ਇਹ ਦੋਸ਼ ਲੱਗਦੇ ਰਹੇ, ਕਿਉਂਕਿ ਇਹ ਨਹੀਂ ਆਉਂਦਾ ਕਿ ਜਦੋਂ ਭਗਵੰਤ ਮਾਨ ਸਰਕਾਰ ਆਈ ਆ ਕਿ ਅਸੀਂ ਆਉਂਦਿਆਂ ਨੇ ਹਰਾ ਪੈਨ ਚਲਾਉਣ ਲੱਗ ਜਾਣਾ ਆ, ਆਉਂਦਿਆਂ ਨੇ ਕੰਮ ਕਰਨਾ ਸ਼ੁਰੂ ਹੋ ਜਾਣਾ ਆ। 2.5 ਸਾਲ ਤੋਂ 3 ਸਾਲ ਦੇ ਵਿਚਕਾਰ ਸਮਾਂ ਬੀਤਣ ਦੇ ਅਜੇ ਤੱਕ ਕੋਈ ਐਡੀ ਵੱਡੀ ਐਕਟੀਵਿਟੀ ਨਹੀਂ ਹੋਈ ਜਿਹਨੂੰ ਕਿ ਸਰਕਾਰ ਬਹੁਤ ਅਹਿਮ ਮੰਨ ਕੇ ਚੱਲੇ ਕਿ ਆਹ ਜਿਹੜੀ ਸਾਡੀ ਪ੍ਰਾਪਤੀ ਆ। ਅਤੇ ਇਹਨਾਂ ਦੇ ਜਿਹੜਾ ਕਹਿ ਲਓ ਕਿ ਹੁਣ ਤੱਕ ਦਾ ਜੇ ਮੈਨੀਫੈਸਟੋ ਦੀ ਆਪਾਂ ਗੱਲ ਕਰੀਏ, ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨਹੀਂ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੀਆਂ ਜੋਬਾਂ ਆ ਉਹ ਦੇਣੀਆਂ।
ਹੁਣ ਸਰਕਾਰੀ ਨੌਕਰੀਆਂ ਦੇ ਮਾਮਲੇ ਦੇ ਵਿੱਚ ਕਹਿੰਦੇ ਆ ਵੀ ਸਰਕਾਰ ਪਟਾਰਾ ਖੋਲ੍ਹਣ ਜਾ ਰਹੀ ਆ, ਅਤੇ ਕੀ ਲੱਗਦਾ ਆ ਜਾਂ ਪਹਿਲਾਂ ਵਾਂਗੂ ਵੀ ਪਿਛਲੀ ਸਰਕਾਰ ਨੇ ਅਨਾਊਂਸ ਕੀਤੀਆਂ, ਇਹਨਾਂ ਨੇ ਦੇ ਦਿੱਤੀਆਂ, ਉਹਦਾ ਕ੍ਰੈਡਿਟ ਲੈਣਾ ਆ, ਜਾਂ ਕੁਛ ਇੱਕ ਨਵੀਂ ਵਿਉਂਤਬੰਦੀ ਹੈਗੀ ਆ ਤਾਂ ਕਿ ਅਗਲੀ ਸਰਕਾਰ, ਅਗਲੀ ਚੋਣਾਂ ਜਿਹੜੀਆਂ ਉਹਦੇ ਲਈ ਕੋਈ ਵਿਉਂਤਬੰਦੀ ਕੀਤੀ ਜਾ ਸਕੇ? ਮੇਰੀ ਨਿਗਾਹ ਦੇ ਵਿੱਚ ਦਲਜੀਤ ਜੀ ਦੋ ਗੱਲਾਂ ਸਾਹਮਣੇ ਨਿਕਲ ਕੇ ਆਉਣੀਆਂ। ਜੀ। ਇੱਕ ਜਿਹੜਾ ਪੰਜਾਬ ਦਾ ਜਿਹੜਾ ਆਮ ਜਨ ਸਧਾਰਨ ਆ ਉਹਦਾ ਦਿਮਾਗ ਵੀ ਇਹ ਚੀਜ਼ਾਂ ਚੱਕ ਸਕਦਾ ਆ ਜੀ। ਪਰ ਮੈਂ ਚਲੋ ਥੋੜ੍ਹੀ ਜਿਹੀ ਵਿੱਚ ਬਰੀਕੀ ਦੱਸ ਦਿੰਦਾ ਕਿ ਅਸਲ 'ਚ ਗੇਮ ਕੀ ਚੱਲਦੀ ਪਈ ਆ। ਹੈਗਾ ਸਾਰਾ ਕੁਛ ਇਹ ਗੇਮਾਂ ਹੀ ਆ, ਅਤੇ ਇਸ ਗੇਮਾਂ ਨੂੰ ਜਦੋਂ ਥੋੜ੍ਹਾ ਜਿਹਾ ਆਪਾਂ ਸਮਝੀਦਾ ਆ ਤੱਥਾਂ ਦੇ ਨਾਲ, ਫਿਰ ਨਿਰਾਸ਼ਾ ਵੀ ਹੁੰਦੀ ਆ ਅਤੇ ਫਿਰ ਭਰੋਸਾ ਵੀ ਥੋੜ੍ਹਾ ਜਿਹਾ ਉੱਠਦਾ ਆ। ਤੁਸੀਂ ਕਹਿੰਦੇ ਆ ਕਿ ਅਸੀਂ 50 ਅਸਾਮੀਆਂ ਕੱਢਣੀਆਂ ਆ ਅਤੇ ਇੱਕ ਬੰਦੇ ਨੂੰ ਅਸੀਂ 1,20,000 ਯਾਨੀ ਸਵਾ ਕੁ ਤੇ ਲਾਗੇ ਪਹੁੰਚ ਗਏ ਆ, ਸਵਾ ਕੁ ਲੱਖ ਦੇ ਲਾਗੇ ਮਹੀਨੇ ਦੀ ਤਨਖਾਹ ਦੇਣੀ ਆ। ਸਭ ਤੋਂ ਪਹਿਲਾਂ ਤਾਂ ਇਸ ਸੂਬਾ ਸਰਕਾਰ ਨੂੰ ਇਹ ਪੁੱਛੋ ਵੀ 3 ਸਾਲ ਹੋ ਗਏ ਤੁਹਾਡੀਆਂ ਪੈਨਸ਼ਨਾਂ ਕਿੱਥੇ ਗਈਆਂ? ਤੁਹਾਡਾ ਮਾਈਨਿੰਗ ਵਾਲਾ ਕੌਨਸੈਪਟ ਕਿੱਥੇ ਗਿਆ? ਮਾਈਨਿੰਗ ਕੋਈ ਡਿਸਕਸ ਹੁੰਦੀ ਆ? ਕੋਈ ਮਾਈਨਿੰਗ ਡਿਸਕਸ ਨਹੀਂ ਹੁੰਦੀ ਹੈਗੀ। ਤੁਹਾਡਾ ਜਿਹੜਾ ਨਸ਼ਿਆਂ ਵਿਰੁੱਧ ਯੁੱਧ ਆ ਇਹ ਵੀ ਬਹੁਤ ਦੇਰ ਬਾਅਦ ਹੀ ਸਟਾਰਟ ਹੋਇਆ ਆ। ਕੋਈ ਗਰੰਟੀ ਹੈਗੀ ਆ ਵੀ ਇਹਦੇ ਵਿੱਚ ਜਿਹੜੇ ਮੁੱਖ ਧਾੜ ਵੀ ਹੈਗੇ ਆ, ਜਾਂ ਕਹਿ ਲਓ ਕਿ ਵੱਡੇ ਖੁਦ ਮਾਨ ਸਾਹਿਬ ਖੁਦ ਵੀ ਤਾਂ ਕਹਿੰਦੇ ਆ ਵੀ ਆ ਫਲਾਨੀ ਜਿਹੜੀ ਆ ਸ਼ਰਾਬ ਆ ਉਹਦੇ ਵਿੱਚ ਐਂ ਹੋ ਗਿਆ, ਹੋ ਗਿਆ ਆ, ਜਾਂ ਨਕਲੀ ਚੱਲ ਗਈ ਆ, ਇਹ 'ਚ ਰਾਜਨੀਤਿਕ ਹੱਥ ਹੈਗੇ, ਅਸੀਂ ਉਹਨਾਂ ਨੂੰ ਵੀ ਹੱਥ ਪਾਵਾਂਗੇ। ਹੈਗਾ ਤਾਂ ਉਹ ਨਸ਼ੇ ਦੇ ਅੰਦਰ ਹੀ ਸਾਰਾ ਕੁਝ ਆਉਂਦਾ ਆ। ਕਿੰਨਾ ਕੁ ਤੁਹਾਡੇ ਕੋਲ ਹੱਥ ਪੈ ਗਿਆ ਆ? ਹੁਣ ਆਪਾਂ ਇਹਦੇ ਪੁਆਇੰਟ ਦੇ ਉੱਪਰ ਆਉਂਦੇ ਹਾਂ। ਪੰਜਾਬ ਦੇ ਵਿੱਚ ਕਹਿ ਲਓ ਕਿ ਗ੍ਰੈਜੂਏਸ਼ਨ ਕਰਕੇ ਕਿੰਨੇ ਤੁਰੇ ਫਿਰਦੇ ਨੇ ਆਪਣੇ ਨੌਜਵਾਨ। ਫਿਰ ਪੋਸਟ ਗ੍ਰੈਜੂਏਸ਼ਨ ਕਿਸ ਨੇ ਕੀਤੀ ਹੋਈ ਆ, ਮਾਸਟਰ ਡਿਗਰੀਆਂ ਕੀਤੀਆਂ ਹੋਈਆਂ, PhD ਲੈਵਲ ਦੇ ਕੀਤੇ ਹੋਏ ਆ। ਅਤੇ ਜਦੋਂ ਕਿਸੇ PN ਦੀਆਂ ਉੱਥੇ ਅਰਜ਼ੀਆਂ ਨਿਕਲਦੀਆਂ ਅਤੇ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਪਲੀਕੇਸ਼ਨਾਂ ਗਈਆਂ ਹੁੰਦੀਆਂ ਔਰ ਉਹ ਲਾਈਨ ਦੇ ਵਿੱਚ ਖੜ੍ਹੇ ਹੁੰਦੇ ਆ। ਅਤੇ ਚੋਣ ਕਿਹੜੇ ਹੁੰਦੇ ਆ ਜਿਨ੍ਹਾਂ ਦੀ ਪਹਿਲਾਂ ਸੈਟਿੰਗ ਹੁੰਦੀ ਆ। ਚਲੋ ਇੱਕ ਵੱਖਰਾ ਵਿਸ਼ਾ ਆ। ਮਤਲਬ ਕਹਿਣ ਦਾ ਕੀ ਆ ਕਿ ਇੱਕ ਮਾਸਟਰ ਡਿਗਰੀ ਕੀਤਾ ਜਾਂ PhD ਵਾਲਾ ਵੀ ਅੱਜ ਰੋਂਦਾ ਆ ਪੰਜਾਬ ਦੇ ਕਿ ਮੈਨੂੰ 10-15 ਹਜ਼ਾਰ ਦੀ ਜੋਬ ਮਿਲ ਜੂਗੀ। ਠੀਕ ਆ ਜੀ। ਅਤੇ ਤੁਸੀਂ ਇੱਕ 50 ਅਸਾਮੀਆਂ ਇਹੋ ਜਿਹੀਆਂ ਬਣਾ ਰਹੇ ਆ ਜਿਹਦੇ ਵਿੱਚ ਪਹਿਲਾਂ ਹੀ ਨਸ਼ਰ ਕਰਤਾ 1,20,000 ਤੁਹਾਨੂੰ ਉਹਦੀ ਤਨਖਾਹ ਮਿਲਣੀ ਆ। ਵੀ ਇੰਨਾ ਡਿਫਰੈਂਸ ਇਹ ਕਿੱਥੋਂ ਆ ਗਏ? ਇਹ 50 ਕਿਹੜੇ ਬੰਦੇ ਹੋ ਗਏ ਜਿਹਨਾਂ ਨੇ ਪੰਜਾਬ ਦੀ ਕਾਇਆ ਕਲਪ ਕਰਨੀ, ਤੁਸੀਂ ਉਹਨਾਂ ਨੂੰ ਇੰਨਾ ਵੇਤਨ ਦੇ ਰਹੇ ਆ? ਹੁਣ ਇਹਨਾਂ ਬੰਦਿਆਂ ਦੇ ਕੰਮ ਦਲਜੀਤ ਜੀ ਕੀ ਕਰਨਾ ਆ? ਕਹਿੰਦੇ ਜੀ ਪੰਜਾਬ ਬਦਲ ਰਿਹਾ ਆ, ਸਾਡੇ ਨਾਲ ਤੁਰੋ, ਅਸੀਂ ਤੁਹਾਨੂੰ ਦਿਖਾਉਂਦੇ ਕਿ ਪੰਜਾਬ ਕਿਵੇਂ ਬਦਲ ਰਿਹਾ। ਕੀ ਬਦਲ ਰਿਹਾ ਪੰਜਾਬ ਦੇ ਵਿੱਚ? ਪੰਜਾਬ ਤਾਂ ਅੱਗੇ ਤੋਂ ਵੀ ਜ਼ਿਆਦਾ ਗਰਕ ਹੋ ਰਿਹਾ, ਸਟਕ ਹੋ ਰਿਹਾ, ਉਹ ਕਰਜ਼ਿਆਂ ਦੇ ਵਿੱਚ ਆ ਰਿਹਾ ਆ। ਹੁਣ ਮਸਲਾ ਦਲਜੀਤ ਜੀ ਕੀ ਆ? 50 ਬੰਦੇ ਜਿਹੜੇ ਲਗਾਉਣੇ ਆ ਜਿਨ੍ਹਾਂ ਨੇ ਇਹ ਤੁਹਾਨੂੰ ਦਿਖਾਉਣਾ ਆ ਕਿ ਪੰਜਾਬ ਬਦਲ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ 3 ਸਾਲਾਂ 'ਚ ਕਿੰਨਾ ਕੁ ਬਦਲਿਆ ਪੰਜਾਬ, ਜਾਂ ਬਾਕੀ ਪਿਛਲੀਆਂ ਸਰਕਾਰਾਂ ਨੇ ਕਿੰਨਾ ਕੁ ਬਦਲਿਆ। ਸਿਆਪੇ ਤਾਂ ਸਾਰੇ ਉਹੀ ਪਏ ਹੋਏ ਆ। ਹੁਣ ਅਸਲ ਦੇ ਵਿੱਚ ਕੀ ਆ, ਸਾਡੇ ਸੂਬੇ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਸਰਕਾਰ ਹੈਗੀ ਆ। ਦਿੱਲੀ ਤੋਂ ਪੈ ਗਿਆ ਇਹਨਾਂ ਦਾ ਭੋਗ, ਬੰਦੇ ਸਾਰੇ ਹੈਗੇ ਆ ਵਿਹਲੇ। ਉਹ ਮੇਰੇ ਖਿਆਲ ਬੰਦਿਆਂ ਨੂੰ ਹੁਣ ਇਹ ਕਿਹਾ ਹੋਣਾ ਕਿ ਆ ਜਾਓ ਇੱਥੇ 2 ਸਾਲ ਖਾ ਪੀ ਲਓ ਪੰਜਾਬ ਨੂੰ ਅਤੇ ਮੌਜਾਂ ਮੂਜਾਂ ਲੁੱਟ ਲਓ, ਤਨਖਾਹਾਂ ਲੈ ਲਓ, ਬਾਅਦ 'ਚ ਉੱਥੇ ਤਾਂ ਅਸੀਂ ਹੈ ਨਹੀਂ ਗਏ, ਰਹਿਣਾ ਇਹਨਾਂ ਨੇ ਵੀ ਹੈ ਨਹੀਂ ਗਾ ਇੱਥੇ। ਤੇ ਸਾਰੀ ਗੇਮ ਤਾਂ ਸਾਰੀ ਇਹੀ ਆ ਜੀ। ਦਿਖਾਉਣਾ ਨਹੀਂ ਕਹਿ ਲਓ, ਲੁਕਾਉਣਾ ਕਹਿ ਸਕਦੇ ਆ ਇਹਨੂੰ ਕਿ ਯਾਨੀ ਕਿ ਸਾਡੇ CM ਟੋਟਲੀ ਮੰਨਫੀ ਹੋਏ ਪਏ ਆ, ਮੰਨੇ ਕੋਈ ਨਾ ਮੰਨੇ। ਜਿਹੜੇ ਕੇਂਦਰ ਵਾਲੇ ਆ ਜਿਨ੍ਹਾਂ ਦੇ ਕੋਲ ਕੋਈ ਮਤਲਬ ਕਿ ਕੋਈ ਸਥਾਨ ਹੀ ਹੈ ਨਹੀਂ ਗਾ, ਯਾਨੀ ਕਿ ਮੈਂ ਤਾਂ ਉਹਨਾਂ ਨੂੰ ਬੇਰੁਜ਼ਗਾਰ ਕਹੂੰਗਾ ਨਾ। ਉਹ ਬੇਰੁਜ਼ਗਾਰ ਬੰਦੇ ਨੂੰ ਇੱਥੇ ਸੈੱਟ ਕਰਨ ਲੈ ਕੇ 2 ਸਾਲ ਤਨਖਾਹ ਲੈ ਕੇ ਆਪਣੀ ਝੋਲੀਆਂ ਭਰ ਲਓ। ਬਿਲਕੁਲ। ਪਰ ਸਮਝ ਨਹੀਂ ਆਉਂਦੀ ਜਦੋਂ ਲੋਕਾਂ ਦਾ ਵਿਰੋਧ ਆ ਜਿਹੜਾ ਇੰਨੇ ਵੱਡੇ ਲੈਵਲ ਦੇ ਉੱਤੇ ਹੁੰਦਾ ਆ, ਹਮੇਸ਼ਾ ਹੁੰਦਾ ਰਿਹਾ। ਚਾਹੇ ਕੇਜਰੀਵਾਲ ਕੋਈ ਵੇੜਾ ਸੀ ਕਿ ਇਹਨਾਂ ਦੀ ਫਿਲਾਸਫੀ ਨੂੰ ਲਾਈਕ ਕੀਤਾ ਜਾਂਦਾ ਸੀ, ਪਰ ਉਹੋ ਜਿਹਾ ਕਿਰਦਾਰ ਜਾਂ ਉਹੋ ਜਿਹਾ ਕੱਦ ਹੁਣ ਪੰਜਾਬ ਦੇ ਵਿੱਚ ਕੇਜਰੀਵਾਲ ਹੋਣਾ ਦਾ ਰਿਹਾ ਨਹੀਂ। ਭਾਵੇਂ ਇਹ ਗੱਲ ਕੋਈ ਮੰਨੇ ਜਾਂ ਨਾ ਮੰਨੇ, ਪਰ ਫਿਰ ਵੀ ਅਜੇ ਵੀ ਉਮੀਦ ਕੀਤੀ ਜਾਂਦੀ ਆ ਕਿ ਕਿਉਂਕਿ ਭਗਵੰਤ ਮਾਨ ਦੀ ਜਿਹੜੇ ਕਹੀਏ ਕਿ ਮਨਸ਼ਾ ਦੇ ਉੱਤੇ ਤਾਂ ਸ਼ੱਕ ਹੈ ਨਹੀਂ, ਪਰ ਅਜੇ ਤੱਕ ਵੀ ਲੱਗਦਾ ਵੀ ਜਿੱਦਾਂ ਪੁਲਿਸ ਵੀ ਇੰਨਾ ਕੰਟਰੋਲ ਦੇ ਵਿੱਚ ਨਹੀਂ, ਜਾਂ ਜਿਹੜੇ ਪ੍ਰਸ਼ਾਸਨਿਕ ਅਦਾਰੇ ਆ ਉਹਨਾਂ ਤੋਂ ਬਲੀਵ ਜਿਹੜਾ ਵੱਜਣਾ ਹੁੰਦਾ ਲੋਕਾਂ ਦਾ, ਉਹਦੇ ਵਿੱਚ ਅਜੇ ਤੱਕ ਜਿਹੜੇ ਨਿਆਂ ਆ ਉਹ ਦੂਰ ਦੀ ਕੌਡੀ ਆ। ਰੋਜ਼ ਹੀ ਅਸੀਂ ਖਬਰਾਂ ਦੇ ਵਿੱਚ ਦੇਖਦੇ ਹਾਂ ਅਤੇ ਲੋਕ ਅਜੇ ਵੀ ਨਿਆਂ ਦੇ ਲਈ ਬਿਲਕਦੇ ਪਏ ਆ। ਪੁਲਿਸ ਜਿਹੜੀ ਆ ਅਜੇ ਵੀ ਉਹ ਜਿਹੜਾ ਆਪਣੇ ਹਿਸਾਬ ਦੇ ਨਾਲ ਜਿਹੜੇ ਕਾਨੂੰਨੀ ਦਾਅ ਪੇਚ ਆ ਤੋੜ ਮਰੋੜ ਕਰ ਰਹੀ ਆ, ਇਹਦੇ ਉੱਤੇ ਵੀ ਜ਼ਰੂਰ ਸਰਕਾਰ ਨੂੰ ਸੋਚਣਾ ਬਣਦਾ। ਅਤੇ ਦੋਸਤੋ ਤੁਸੀਂ ਵੀ ਜਿਹੜਾ ਸੁਝਾਅ ਆ ਸਾਨੂੰ ਦੇ ਸਕਦੇ ਹੋ। ਅਤੇ ਹੁਣ ਹੋ ਗਿਆ ਵੇਲਾ, ਅਤੇ ਹੁਣ ਮਿਲਾਂਗੇ ਅਗਲੇ ਹਫ਼ਤੇ। ਮੈਨੂੰ ਦਲਜੀਤ ਸਿੰਘ ਨੂੰ ਅਤੇ ਨਾਲ ਸਾਡੇ ਸਹਿਯੋਗੀ ਹਰਜੀਤ ਲਸਾੜਾ ਨੂੰ ਹੁਣ ਦਿਓ ਇਜਾਜ਼ਤ। ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ। ਆਪਣਾ ਖਿਆਲ ਰੱਖਿਓ। ਰੱਬ ਰਾਖਾ। ਸਤਿ ਸ਼੍ਰੀ ਅਕਾਲ।